ਲੈਟਰ ਜਾਂ ਚੱਕੀ ਫੇਰਦੇ ਦੱਸੋ। ਇਹ ਤਾਂ ਪਹਿਲਾਂ ਵੀ ਜ਼ਿਲ੍ਹੇ ਨੇ ਇਲੈਕਸ਼ਨ ਲੜੀ ਇਦਾਂ ਦੇ ਚੱਕੀ ਫੇਰਦੇ ਸੀ, ਉੱਤੇ ਉਤਰੇ ਇਹ। ਮੈਂ ਕਿਹਾ ਅੱਜ ਮੈਂ ਰਾਤੀ ਇਹ ਕਿਹਾ, ਮੈਂ ਕਿਹਾ ਇਹਨਾਂ ਨੂੰ ਦੱਸ ਅਸੀਂ ਕੀ ਕਰੀਏ। ਇਹ ਦੋ ਬੰਦੇ ਆਪ ਦੇ ਆਗੂ ਆਏ, ਸਾਡੇ ਸਰਪੰਚ ਸਾਹਿਬ ਨੂੰ ਆ ਕਹਿੰਦੇ ਵੀ ਅਸੀਂ ਸਰਵੇ ਕਰਨ ਆਏ ਆ। ਇਹ ਰਾਤ ਨੂੰ ਸਰਵੇ ਕਰਨ ਦਾ ਕੋਈ ਮਤਲਬ ਨਹੀਂ। ਉਹ ਸਾਨੂੰ ਸਮਝਦੇ ਤਾਂ ਮੂਰਖ ਹੀ ਆ, ਸਾਨੂੰ ਰਾਤ ਨੂੰ ਸਮਝਾਉਣ ਆਏ ਆ ਹਨਾ। ਮੰਨ ਲਓ ਅਸੀਂ ਉਹ ਸਾਨੂੰ ਕੀ ਸਮਝਾਉਣਾ, ਸਾਡੀ ਜ਼ਮੀਨ ਅਸੀਂ ਕੋਈ ਕਬਜ਼ਾ ਕੀਤਾ ਜ਼ਮੀਨ ਤੇ ਵੀ ਜਿਹੜਾ ਸਾਨੂੰ ਸਮਝਾਉਂਦੇ ਆ ਹਨਾ। ਜ਼ਮੀਨ ਸਾਡੀ ਅਸੀਂ ਨਹੀਂ ਦੇਣੀ। ਆ ਜੈਸ ਨੋ ਲਿਖਿਆ ਨਾ, ਹਾਂਜੀ, ਉਹਨਾਂ ਦਾ ਮਕਸਦ ਆ ਜੈਸ ਤੇ ਉਹਨੇ ਆਪ ਹੀ ਟੈਕ ਮਾਰ ਕੀਤਾ ਆ। आपको सरकार की लैंड पूलिंग पॉलिसी कैसी लगी और क्या आप अपनी ज़मीन देने के लिए तैयार हैं? ਇਹ ਲਿਖਣ ਤੋਂ ਬਾਅਦ ਥੱਲੇ ਯੈਸ ਨੋ ਲਿਖਿਆ ਤੇ ਜਨਾਬ ਹੁਣੀ ਇੰਨੀ ਵੀ ਗਨੀਮਤ ਨਹੀਂ ਕੀਤੀ ਵੀ ਜਿਹਦੀ ਜ਼ਮੀਨ ਹੈ ਉੱਤੋਂ ਟਿਕ ਮਾਰਨਾ ਹੈ ਜਾਂ ਗਲਤ ਕਰਨਾ ਹੈ। ਟਿਕ ਆਪ ਮਾਰਿਆ ਹੋਇਆ, ਲੈਂਡ ਓਨਰ ਦਾ ਨਾਮ ਭਰਨਾ ਹੈ, ਕੰਟੈਕਟ ਭਰਨਾ ਹੈ, ਪਿੰਡ ਭਰਨਾ ਹੈ, ਵਾਰਡ ਦਾ ਨਾਮ ਭਰਨਾ ਹੈ, ਬਸ ਇੰਨੀ ਗੱਲ ਹੈ। ਭਗਵੰਤ ਮਾਨ ਨੂੰ ਚਾਹੀਦਾ ਵੀ ਇਦਾਂ ਦੇ ਬੰਦਿਆਂ ਦੇ ਕਟਾਉਣ ਨੂੰ ਨਾ ਭੇਜੇ, ਜਦ ਆਪ ਆ ਜਾਏ ਗੋਲਡੀ ਨਾ ਆਪਣੀ ਲਾਵੇ, ਆਪ ਆਵੇ ਫੇਰ ਦੇਖ ਕੇ ਤਾਂ ਦੜਾਉਂਦੇ ਉਹਨੂੰ ਹੈ ਨਾ। ਫੇ ਉਹ ਜੱਟਾਂ ਵਾਲਾ ਕੰਮ ਤੇ ਬੰਨੇ ਬੰਨੇ ਦੜਾਉਂਦੇ ਕਿ ਨਹੀਂ। 9:30 ਵਜੇ ਮਤਲਬ ਕੋਈ ਟਾਈਮ ਹੈ, ਮਤਲਬ 9 ਵਜੇ ਤੋਂ ਬਾਅਦ ਪਿੰਡ ਦੇ ਵਿੱਚ ਕੋਈ ਆਵੇ ਤਾਂ ਲੋਕੀ ਇਹ ਸੋਚਦੇ ਵੀ ਕੌਣ ਬੰਦਾ ਆ ਗਿਆ। ਮਤਲਬ ਸਾਨੂੰ ਘਰੋਂ ਬੇਕਾਰ ਕਰ ਰਹੀ ਆ ਤੇ ਉਹ ਵਲੰਟੀਅਰ ਸਾਨੂੰ ਸਮਝਾਉਣ ਆ ਰਿਹਾ, ਪਰ ਸਾਨੂੰ ਸਮਝਾਉਣਗੇ ਮਤਲਬ ਉਹਨਾਂ ਦਾ ਕੀ ਮਤਲਬ। ਜੇ ਸਮਝਾਉਣਾ, ਜੇ ਪਹਿਲੀ ਗੱਲ ਤਾਂ ਜੇ ਸਮਝਾਉਣਾ ਦਿਨੇ ਕੋਈ ਪ੍ਰੋਗਰਾਮ ਰੱਖੋ, ਸਾਰੇ ਕਿਸਾਨ ਵੀਰ ਆਉਣ, ਇਲਾਕਾ ਇਕੱਠਾ ਹੋਵੇ, ਗਲਾਡਾ ਦਾ ਕੋਈ ਅਫਸਰ ਆਵੇ, ਕੋਈ ਐਮਐਲਏ ਆਵੇ, ਕੋਈ ਪੁੱਡਾ ਦਾ ਆਵੇ। ਮਤਲਬ ਜੇ ਚੰਡੀਗੜ੍ਹ ਮੀਟਿੰਗ ਸਾਦੇ ਆ, ਉੱਥੇ ਕਿਸੇ ਦੀ ਕੋਈ ਗੱਲ ਨਹੀਂ ਸੁਣਦੇ, ਉੱਥੇ ਪ੍ਰੈਸ਼ਰ ਪਾਉਂਦੇ ਵੀ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਸਮਝਾਓ। ਚੀਜ਼ਾਂ ਤੁਸੀਂ ਰਾਤ ਦੇ ਹਨੇਰੇ 'ਚ ਜਦੋਂ ਕਰਦੇ ਆ ਤਾਂ ਤੁਸੀਂ ਆਪਣੇ ਆਪ ਆਪਣੇ ਤੇ ਸ਼ੱਕ ਦੀ ਨਿਗਾਹ ਬਣਵਾ ਲੈਂਦੇ ਹੋ ਕਿ ਕੁਝ ਨਾ ਕੁਝ ਤਾਂ ਗੜਬੜ ਹੈ। ਜੇਕਰ ਤੁਸੀਂ ਇੰਨੇ ਸੁਹਿਰਦੋਂ, ਤੁਹਾਡੀ ਪਾਲਿਸੀ ਇੰਨੀ ਚੰਗੀ ਹੈ ਸਾਰਿਆਂ ਦੇ ਲਈ, ਤਾਂ ਦਿਨ ਦੀ ਰੋਸ਼ਨੀ ਦੇ ਵਿੱਚ ਆ ਕੇ ਆਹ ਕਿਸਾਨ ਖੜੇ ਨੇ, ਇਹਨਾਂ ਨੂੰ ਤੁਸੀਂ ਸਮਝਾ ਤਾਂ ਦਿਓ। ਤੁਹਾਡੇ ਵੱਡੇ ਤੋਂ ਵੱਡੇ ਆਈਪੀਐਸ ਆਈਏਐਸ ਅਧਿਕਾਰੀ ਆ ਕੇ ਇਹਨਾਂ ਨਾਲ ਡਿਬੇਟ ਕਰ ਲੈਣ। ਤੇ ਜੇ ਰਾਤ ਮੁੰਡਿਆਂ ਨੇ ਬਹੁਤ ਸਮਝਦਾਰੀ ਕੀਤੀ, ਕੋਈ ਸ਼ਰਾਰਤੀ ਬੰਦਾ ਸ਼ਹਿਤ ਵਿੱਚ ਹੁੰਦਾ, ਸਾਰਿਆਂ ਦੀ ਤਗਾਲਾਂ ਨੂੰ ਖਾਧੀ ਪੀਤੀ ਪਿੰਡਾਂ 'ਚ ਹੁੰਦੀ ਆ, ਅਗਲਾ ਚੱਕ ਕੇ ਥੱਲੇ ਸੜ ਕੇ ਦੇ ਤੇਰੇ ਡਾਂਗ ਫੇਰ ਲਾ ਪੈਂਦਾ, ਫਿਰ ਕਿਹਦੇ ਸਿਰ ਪੈਣੀ ਸੀ। ਸਾਡੇ ਬੰਦੇ ਸਮਝਿਓ ਆ, ਐਡੀ ਛੇਤੀ ਹੱਥ ਨਹੀਂ ਪਾਵਾਂਗੇ ਤੇ ਬੰਨ ਕੇ ਅਸੀਂ ਬਹਾਲ ਲੈਣੇ ਆ। ਜਦੋਂ ਪੁਲਿਸ ਆਊਗੀ ਉਹ ਪੂਰੀ ਗੱਲ ਨਿਬੇੜ ਕੇ ਤਾਂ ਛੱਡਾਂਗੇ। ਉਹ ਜਿਹੜਾ ਇਹ ਦੱਸਦੇ ਮੁੰਡੇ ਫਿਰ ਡਾਕਟਰ ਕਹਿੰਦਾ ਸੀ ਮੈਂ ਡਾਕਟਰ ਹਾਂ, ਫਿਰ ਡਾਕਟਰ ਨੂੰ ਪੁੱਛਿਆ ਵੀ ਤੈਨੂੰ ਪਤਾ ਨਹੀਂ ਵੀ ਪਿੰਡ ਦੇ ਮਾਹੌਲ ਦਾ ਕੀ ਹੁੰਦਾ। ਡੰਡੇ ਤਾਂ ਜੱਟਾ ਹੀ ਖਾ ਸਕਦੇ ਆ ਜਾਂ ਆਹ ਧਰਮੀ ਖਾ ਸਕਦੇ ਜਿਹੜੇ ਖੇਤਾਂ 'ਚ ਰਹਿੰਦੇ ਆ। ਫਿਰ ਡਾਕਟਰ ਨੂੰ ਪੁੱਛਿਆ ਤੇਰੇ ਤੋਂ ਡੰਡੇ ਨਾ ਸੀ ਖਾ ਹੋਣੇ, ਤੂੰ ਉੱਠ ਕੇ ਮੂੰਹ ਚੱਕ ਕੇ ਤਾਂ ਤੁਰ ਪਿਆ ਪੈਸੇ ਲੈਣ ਦਾ ਮਾਰਾ। ਉਹਨੂੰ ਸਾਡਾ ਬੰਦਾ ਇੱਕ ਬਹੁਤ ਇਲਤੀ ਸੀ, ਉਹ ਉਹਨੂੰ ਕਹਿੰਦਾ ਇਹ ਤੁਸੀਂ ਜੀ ਸ਼ਰਮਾ ਸਾਹਿਬ ਤੁਸੀਂ ਕਿਸ ਨੌਕਰੀ 'ਚ ਆਏ ਆ? ਕਹਿੰਦਾ ਜੀ ਮੈਂ ਖੇਤੀਬਾੜੀ ਮਹਿਕਮੇ 'ਚ। ਉਹ ਕਹਿੰਦਾ ਵੀ ਗਾਜਰਾਂ ਕਿੱਥੇ ਲੱਗਦੀਆਂ? ਕਹਿੰਦਾ ਕਿਸੇ ਪੇੜ ਕੋ ਲੱਗਦੀਆਂ ਹੋਗੀਆਂ। ਇਹਨੂੰ ਗਾਜਰਾਂ ਨਹੀਂ ਪਤਾ ਕਿੱਥੇ ਜੰਮਦੀਆਂ, ਪੇੜ ਨੂੰ ਦੱਸਿਆ। ਉਹ ਸਾਨੂੰ ਕੀ ਸਮਝਾਉਣ ਆਉਣਗੇ? ਮੈਨੂੰ ਨਹੀਂ ਲੱਗਦਾ ਇੰਡੀਆ 'ਚ ਮੋਦੀ ਤੋਂ ਬਾਅਦ ਕਿਸੇ ਹੋਰ ਦੀ ਇੰਨੀ ਫੋਟੋ ਲੱਗੀ ਹੋਣੀ ਆ। ਮੈਨੂੰ ਤਾਂ ਲੱਗਦਾ ਮੋਦੀ ਤੋਂ ਵੀ ਨੰਬਰ ਕੱਟ ਗਿਆ ਇਹ। ਜਿਹੜੀ ਕਮੇਟੀ ਆ ਦਿੱਲੀ ਦੇ 5 ਬੰਦੇ ਆ ਤੇ ਜੋੜਾ ਸਮਝਾਉਂਦਾ ਉਹ ਵੀ ਉਹਨਾਂ ਨੂੰ, ਇਹਨਾਂ ਨੂੰ ਤਾਂ ਪਤਾ ਹੀ ਨਹੀਂ। ਬਾਕੀ ਦਾ 92 ਗੂੰਗੇ ਆ। ਸਾਨੂੰ ਫਸਲਾਂ ਚੱਕ ਹੋਣ ਵਾਲੀਆਂ ਨੀਤੀਆਂ ਚਾਹੀਦੀਆਂ, ਫਸਲਾਂ ਬੀਜਣ ਵਾਲੀਆਂ ਨੀਤੀਆਂ ਚਾਹੀਦੀਆਂ, ਸਕੂਲ ਕਾਲਜ ਮਤਲਬ ਚਾਹੀਦੇ ਆ ਵੀ ਜਿਹੜੇ ਸਾਨੂੰ ਨਵੀਂ ਤੇ ਨਵੀਂ ਫਸਲ ਲਾਈਏ, ਉਹਨੂੰ ਚੱਕ ਹੋਵੇ, ਮੰਡੀਕਰਨ ਹੋਵੇ। ਸਾਨੂੰ ਫਾਇਦੇ ਦੱਸਦੇ ਨੇ ਇਸ ਪਾਲਿਸੀ ਦੇ, ਸਾਨੂੰ ਇਹ ਦੱਸਣ ਵੀ ਸਰਕਾਰ ਨੂੰ ਕੀ ਫਾਇਦਾ ਇਹਦੇ ਵਿੱਚ ਜਿਹੜਾ ਇੰਨਾ ਜ਼ੋਰ ਲਾ ਰਹੇ ਜਿਹੜਾ ਕਰੋੜਾਂ ਰੁਪਈਆ ਉਹਦਾ ਕੀ ਕਰਨਾ ਸਾਨੂੰ ਦੱਸਣਗੇ। ਇਹ ਦੋ ਬੰਦੇ ਆਪ ਦੇ ਆਗੂ ਆਏ, ਸਾਡੇ ਸਰਪੰਚ ਸਾਹਿਬ ਨੂੰ ਆ ਕਹਿੰਦੇ ਵੀ ਅਸੀਂ ਸਰਵੇ ਕਰਨ ਆਏ ਆ। ਇਹ ਰਾਤ ਨੂੰ ਸਰਵੇ ਕਰਨ ਦਾ ਕੋਈ ਮਤਲਬ ਨਹੀਂ। ਕੋਲੀ ਚੱਕ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਲੈਂਡ ਪੂਲਿੰਗ ਨੀਤੀ ਪੰਜਾਬ ਸਰਕਾਰ ਨੇ ਕੀ ਸੋਚ ਕੇ ਲਿਆਂਦੀ ਹੋਊਗੀ ਇਹ ਤਾਂ ਉਹ ਜਾਣਦੇ ਨੇ, ਪਰ ਹੁਣ ਇਹ ਸਰਕਾਰ ਦੇ ਗਲੇ ਦੀ ਹੱਡੀ ਬਣ ਗਈ ਜਾਪਦੀ ਹੈ। ਜਿਸ ਤਰੀਕੇ ਦੇ ਨਾਲ ਸਰਕਾਰ ਆਏ ਦਿਨ ਕੈਬਨਿਟ ਮੀਟਿੰਗਾਂ ਕਰ ਕਰਕੇ ਇਹ ਜਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਜਿਹੜੀ ਪਾਲਿਸੀ ਹੈ ਬਹੁਤ ਚੰਗੀ ਹੈ, ਤੇ ਹੁਣ ਵਲੰਟੀਅਰ ਭੇਜਣੇ ਸ਼ੁਰੂ ਕਰ ਦਿੱਤੇ ਗਏ ਨੇ। ਕੋਟ ਕਲਾਂ ਪਿੰਡ ਹੈ ਜਲੰਧਰ ਦਾ, ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਵਲੰਟੀਅਰ ਭੇਜੇ ਗਏ ਕਿ ਤੁਸੀਂ ਜਾ ਕੇ ਇਸ ਪਾਲਿਸੀ ਬਾਰੇ ਲੋਕਾਂ ਨੂੰ ਦੱਸੋ ਤੇ ਉਹਨਾਂ ਨੂੰ ਜਚਾਓ ਕਿ ਪਾਲਿਸੀ ਬਹੁਤ ਚੰਗੀ ਹੈ। ਪਰ ਉਹਨਾਂ ਦੇ ਨਾਲ ਜੋ ਹੋਈ ਉਹ ਆਪਾਂ ਇੱਥੋਂ ਦੇ ਲੋਕਾਂ ਤੋਂ ਹੀ ਜਾਣਦੇ ਹਾਂ। ਆਓ ਚੱਲਦੇ ਹਾਂ। ਆਹ ਚੀਜ਼ਾਂ ਵੰਡੀਆਂ ਜਾ ਰਹੀਆਂ ਸੀ, ਮੈਂ ਚਾਹੂੰਗਾ ਬਾਈ ਹੁਣੀ ਦਿਖਾ ਦੇਣ। ਆਹ ਚੀਜ਼ਾਂ ਦੇ ਕੇ ਉਹ ਕਹਿ ਰਹੇ ਸੀ ਪਾਲਿਸੀ ਦੇ ਬਾਰੇ ਜਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇਹ ਪਾਲਿਸੀ ਬਹੁਤ ਚੰਗੀ ਹੈ। ਬਾਈ ਸੁਖਬੀਰ ਹੁਣੀ ਸਾਡੇ ਨਾਲ ਨੇ, ਕਿਸਾਨ ਆਗੂ, ਇਹਨਾਂ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ। ਬਾਈ ਕੱਲ ਉਹ ਹੋ ਗਿਆ ਜਿਸ ਦੀ ਉਮੀਦ ਸੀ ਵੀ ਇਹਨਾਂ ਨੇ ਆਹ ਹਰਕਤਾਂ ਕਰਨੀਆਂ ਨੇ। ਕਹਿੰਦੇ ਆਮ ਆਦਮੀ ਪਾਰਟੀ ਵਾਲੇ ਤੁਹਾਨੂੰ ਰੁਝਾਉਣ ਆਏ, ਤੁਹਾਨੂੰ ਸਮਝਾਉਣ ਆਏ ਕਿ ਇਹ ਤਾਂ ਪਾਲਿਸੀ ਬਹੁਤ ਚੰਗੀ ਹੈ। ਦੇਖੋ ਜੀ, ਪਹਿਲੋਂ ਤਾਂ ਰੁਝਾਉਣ ਦਾ ਚਲੋ ਮਸਲਾ ਰਾਤ ਇਹ ਨਹੀਂ ਸੀਗਾ ਵੀ ਉਹ ਆਏ ਆ। ਮਸਲਾ ਇਹ ਆ ਵੀ ਰਾਤ ਦੇ 9:30 ਵਜੇ ਦਾ ਟਾਈਮ, 9:30 ਵਜੇ ਮਤਲਬ ਕੋਈ ਟਾਈਮ ਹੈ,
ਮਤਲਬ 9 ਵਜੇ ਤੋਂ ਬਾਅਦ ਪਿੰਡ ਦੇ ਵਿੱਚ ਕੋਈ ਆਵੇ ਤਾਂ ਲੋਕੀ ਇਹ ਸੋਚਦੇ ਵੀ ਕੌਣ ਬੰਦਾ ਆ ਗਿਆ। ਪਹਿਲੀ ਗੱਲ ਦਾ ਟਾਈਮਿੰਗ ਐਮਰਜੈਂਸੀ ਮੰਨਿਆ ਜਾਂਦਾ। ਮਤਲਬ ਟਾਈਮਿੰਗ ਬਹੁਤ ਗਲਤ। ਨੰਬਰ 2 ਤੇ ਜਿਹੜੀਆਂ ਉਹ ਗੱਲਾਂ ਪੰਫਲੇਟ ਲੈ ਕੇ ਸਾਨੂੰ ਸਮਝਾਉਣ ਆਏ ਆ, ਇੱਕ ਪਾਸੇ ਸਾਡਾ ਉਜਾੜਾ ਹੋ ਰਿਹਾ, ਮਤਲਬ ਸਾਨੂੰ ਘਰੋਂ ਬੇਕਾਰ ਕਰ ਰਹੀ ਆ, ਤੇ ਉਹ ਵਲੰਟੀਅਰ ਸਾਨੂੰ ਸਮਝਾਉਣ ਆ ਰਿਹਾ, ਪਰ ਸਾਨੂੰ ਸਮਝਾਉਣਗੇ ਮਤਲਬ ਉਹਨਾਂ ਦਾ ਕੀ ਮਤਲਬ? ਜੇ ਸਮਝਾਉਣਾ, ਪਹਿਲੀ ਗੱਲ ਤਾਂ ਜੇ ਸਮਝਾਉਣਾ, ਦਿਨੇ ਕੋਈ ਪ੍ਰੋਗਰਾਮ ਰੱਖੋ, ਸਾਰੇ ਕਿਸਾਨ ਵੀਰ ਆਉਣ, ਇਲਾਕਾ ਇਕੱਠਾ ਹੋਵੇ, ਗਲਾਡਾ ਦਾ ਕੋਈ ਅਫਸਰ ਆਵੇ, ਕੋਈ ਐਮਐਲਏ ਆਵੇ, ਕੋਈ ਪੁੱਡਾ ਦਾ ਆਵੇ, ਮਤਲਬ ਵਲੰਟੀਅਰਾਂ ਦਾ ਕੀ ਮਤਲਬ? ਮਸਲਾ ਇਹ ਨਹੀਂਗਾ ਵੀ ਸਮਝਾਉਣ ਆਏ ਆ, ਮਸਲਾ ਉਹਨਾਂ ਦੇ ਪ੍ਰੈਸ਼ਰ ਆ। ਸਰਕਾਰ ਦੀ ਅੰਦਰਲੀ ਪਾਲਿਸੀ ਇਹ ਆ ਵੀ ਇਹਨਾਂ ਨੂੰ ਆਪਸ ਵਿੱਚ ਲੜਾਇਆ ਜਾਵੇ। ਉਹ ਕੋਈ ਅਧਿਕਾਰੀ ਸੀ, ਉਹਨਾਂ ਨੂੰ ਕੋਈ ਨੌਲੇਜ ਸੀ, ਉਹਨਾਂ ਨੇ ਪਾਲਿਸੀ ਪੜ੍ਹੀ ਹੋਈ ਸੀ ਜਾਂ ਉਹਨਾਂ ਨੇ ਪਾਲਿਸੀ ਬਣਾਈ ਹੈ? ਉਹ ਕੌਣ ਸੀ ਫਿਰ? ਨਹੀਂ ਕੋਈ ਮਤਲਬ ਕੋਈ ਅਧਿਕਾਰੀ ਨਹੀਂ ਸੀ, ਉਹ ਤਾਂ ਇਹਨਾਂ ਦੇ ਵਲੰਟੀਅਰ ਸੀਗੇ ਜੀ। ਉਹਨਾਂ ਨੂੰ ਮੀਟਿੰਗਾਂ ਦੇ ਉੱਤੇ ਦੇਖੋ, ਚੰਡੀਗੜ੍ਹ ਮੀਟਿੰਗ ਸਾਧਦੇ ਆ, ਉੱਥੇ ਕਿਸੇ ਦੀ ਕੋਈ ਗੱਲ ਨਹੀਂ ਸੁਣਦੇ, ਉੱਥੇ ਪ੍ਰੈਸ਼ਰ ਪਾਉਂਦੇ ਵੀ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਸਮਝਾਓ। ਉਹ ਤਾਂ ਮਤਲਬ ਉਹਨਾਂ ਦੇ ਉਹ ਰਾਤ ਨੂੰ 9:30 ਵਜੇ ਕੀ ਤਾਂ ਹੀ ਆਏ ਆ, ਮਤਲਬ ਜੇ ਉਹਨਾਂ ਦੇ ਮਨ ਵਿੱਚ ਡਰ ਆ ਨਾ, ਮਤਲਬ ਉਹਨਾਂ ਨੂੰ ਪਤਾ ਵੀ ਇਹ ਪਾਲਿਸੀ ਗਲਤ ਆ, ਲੋਕ ਅਜਾੜੂ ਪਾਲਿਸੀ ਆ। ਉਹਨਾਂ ਨੂੰ ਵੀ ਪਤਾ ਜੇ ਪਾਲਿਸੀ ਸਹੀ ਹੁੰਦੀ ਤਾਂ ਉਹ ਦਿਨੇ ਆਉਂਦੇ, ਦਿਨੇ ਮਤਲਬ ਸਾਰਾ ਇਹਨਾਂ ਦਾ ਇੱਥੇ ਹਲਕਾ ਇੰਚਾਰਜ ਆ, ਬਲਾਕ ਪ੍ਰਧਾਨ ਆ, ਸਾਰਿਆਂ ਨੂੰ ਦੱਸਦੇ, ਇਲਾਕਾ ਇਕੱਠਾ ਕਰਦੇ। ਇਹਦੇ 'ਚ ਹੋਰ ਗੱਲ ਹੈ ਨਾ ਵੀ ਕਿਸਾਨ ਕਿਹੜਾ ਤੁਹਾਡੇ ਮਗਰ ਪੈ ਰਹੇ ਨੇ ਜਾਂ ਤੁਹਾਡੇ ਤੇ ਹੱਥ ਚੱਕ ਰਹੇ ਨੇ, ਤੁਹਾਡੀ ਪਾਲਿਸੀ ਦੀ ਗੱਲ ਸੁਣਨਗੇ ਵੀ ਚੰਗਾ ਕੀ ਹੈ ਉਹਦੇ ਵਿੱਚ। ਐ ਹੀ ਆ ਨਾ, ਇਹਦਾ ਤਾਂ ਤੁਸੀਂ ਭਰੋਸਾ ਦਿੰਨੇ ਹੋ, ਤੁਸੀਂ ਕਿਹੜਾ ਹੱਥ ਚੱਕਣ ਲੱਗੇ ਹੋ? ਨਹੀਂ ਅਸੀਂ ਦੇਖੋ ਜੀ, ਅਸੀਂ ਤਾਂ ਕਹਿੰਦੇ ਡਿਬੇਟ ਕਰਨ ਆ ਕੇ, ਮਤਲਬ ਗੱਲਬਾਤ ਕਰਾਂਗੇ ਨਾ, ਗੱਲ ਸਾਨੂੰ ਉਹ ਸਮਝਾਉਣ ਆ ਕੇ, ਜੇ ਸਮਝਾਉਣਾ ਵੱਡੇ ਲੈਵਲ ਤੇ ਆਉਣ, ਕੋਈ ਮਿਨਿਸਟਰ ਆਵੇ ਜਿਨ੍ਹਾਂ ਨੇ ਬਣਾਈਆਂ, ਸਮਝਾਉਣਾ ਕਿਹਨਾਂ ਨੇ ਨਾ। ਅਮਨ ਅਰੋੜੇ ਨੂੰ ਕੱਲ ਪੁੱਛਿਆ ਉਹਨਾਂ ਨੂੰ ਵੀ ਤੁਸੀਂ ਕਿੰਨਾ ਬਾਈਟ ਰੱਖਿਆ? ਅਮਨ ਅਰੋੜਾ ਜਿਹਨੂੰ ਪੱਤਰਕਾਰਾਂ ਨੇ ਸਵਾਲ ਕੀਤਾ, ਕਹਿੰਦਾ ਜੀ ਰੱਖਿਆ ਜੀ ਅਸੀਂ, ਮਤਲਬ ਕੋਈ ਉਹਨੂੰ ਪਾਲਿਸੀ ਦਾ ਨਹੀਂ ਪਤਾ। ਇੱਕ ਦਿਨ ਪ੍ਰੈਸ ਕਾਨਫਰੰਸ ਹੋਈ, ਭਗਵੰਤ ਮਾਨ, ਹਰਦੀਪ ਸਿੰਘ ਮੁੰਡਿਆ ਤੇ ਨਾਲ ਕੋਈ ਦਿੱਲੀ ਦਾ ਕੋਈ ਲਾਲਾ ਕਹਿ ਸਕਦੇ ਆ, ਮੁੰਡਿਆ ਭਗਵੰਤ ਮਾਨ ਸਾਹਿਬ ਨੇ ਕਿਹਾ ਵੀ ਮੁੰਡਿਆ ਸਾਹਿਬ ਦੱਸਣਗੇ। ਜਦੋਂ ਮੁੰਡਿਆ ਸਾਹਿਬ ਨੂੰ ਸਵਾਲ ਪੁੱਛੇ, ਉਹਨੂੰ ਕੋਈ ਗੱਲ ਹੀ ਨਹੀਂ ਆਈ, ਇੱਕ ਦੂਜੇ ਦੇ ਮੂਹਰੇ ਪੇਪਰ ਕਰੀ ਜਾਂਦੇ ਸੀ। ਮੈਂ ਦੇਖਿਆ ਮਸਲਾ ਪਤਾ ਕਿਸੇ ਨੂੰ ਨਹੀਂਗਾ, ਕਿਉਂਕਿ ਇਹ ਕਬਜ਼ਾ ਦਿੱਲੀ ਦਾ ਹੋ ਚੁੱਕਾ। ਮਸਲਾ ਲੋਕਾਂ ਨੇ ਵੋਟਾਂ ਪਾਈਆਂ ਭਗਵੰਤ ਮਾਨ ਨੂੰ, ਕਬਜ਼ਾ ਦਿੱਲੀ ਦਾ ਹੋ ਚੁੱਕਾ। ਨਾ ਭਗਵੰਤ ਮਾਨ ਨੂੰ ਪਤਾ, ਨਾ ਮੰਤਰੀਆਂ ਨੂੰ ਪਤਾ। ਮੰਤਰੀ ਵਿਚਾਰੇ ਪਹਿਲੀ ਵਾਰੀ ਬਣੇ ਆ, ਉਹਨਾਂ ਨੂੰ ਤੇ ਇਹ ਆ ਵੀ ਸਾਡਾ 5 ਸਾਲ ਸਾਡਾ ਵੀ ਕੁਝ ਬਣ ਜਾਏ। ਮਤਲਬ ਮਸਲਾ ਇਹ ਆ ਵੀ ਪੰਜਾਬ ਨੂੰ ਲੁੱਟਣਾ ਕਿੱਦਾਂ ਆ। ਇਸ ਵੇਲੇ ਉਹਨਾਂ ਦਾ ਕੋਈ ਮਤਲਬ, ਜਿਹੜੀਆਂ ਗੱਲਾਂ ਤੇ ਇਹ ਆਏ ਸੀ ਸਾਰਿਆਂ ਨੇ, ਲੋਕਾਂ 92 ਐਮਐਲਏ ਕੋਈ ਮਾੜੀ ਮੋਟੀ ਗੱਲ ਨਹੀਂ, ਕਾਹਦੇ ਲੋਕਾਂ ਨੇ ਜਿੱਦਾਂ ਦੀ ਇਹਨਾਂ ਨੇ ਗੱਲਾਂ ਕੀਤੀਆਂ ਸੀ, ਪਰ ਗੱਲਾਂ ਤੋਂ ਉਲਟ ਇਸ ਵੇਲੇ ਜੋ ਪਿਛਲੇ ਕਰਦੇ ਸੀ ਉਹੀ ਗੱਲਾਂ ਤੇ ਇਹ ਆ ਗਏ। ਹਾਂਜੀ, ਇੱਧਰ ਚੱਲਦੇ ਆ ਬਾਈ। ਕੀ ਲੱਗਦਾ ਵੀ ਕਿਸਾਨ ਮੂਰਖ ਨੇ, ਕਿਸਾਨਾਂ ਨੂੰ ਸਮਝ ਨਹੀਂ ਹੈ ਜਿਹੜੀ ਇਹ ਬੰਦੇ ਭੇਜ ਕੇ ਕੋਸ਼ਿਸ਼ ਕਰ ਰਹੇ ਨੇ ਵੀ ਭਾਈ ਲੋਕਾਂ ਦੇ ਦਿਮਾਗ 'ਚ ਪਾਈ ਜਾਵੇ ਚੀਜ਼ ਵੀ ਆਪਣੀ ਜ਼ਮੀਨ ਜਲਦੀ ਛੱਡੋ, ਆਪਾਂ ਤਾਂ ਲੈਂਡ ਪੂਲਿੰਗ ਕਰਨੀ ਹੈ? ਉਹ ਸਾਨੂੰ ਸਮਝਦੇ ਤਾਂ ਮੂਰਖ ਹੀ ਆ, ਸਾਨੂੰ ਰਾਤ ਨੂੰ ਸਮਝਾਉਣ ਆਏ ਆ, ਹਨਾ। ਮੰਨ ਲਓ ਅਸੀਂ, ਉਹ ਸਾਨੂੰ ਕੀ ਸਮਝਾਉਣਾ? ਸਾਡੀ ਜ਼ਮੀਨ, ਅਸੀਂ ਕੋਈ ਕਬਜ਼ਾ ਕੀਤਾ ਜ਼ਮੀਨ ਤੇ, ਵੀ ਜਿਹੜਾ ਸਾਨੂੰ ਸਮਝਾਉਂਦੇ ਆ, ਹਨਾ। ਜ਼ਮੀਨ ਸਾਡੀ, ਅਸੀਂ ਨਹੀਂ ਦੇਣੀ। ਸਾਨੂੰ ਰਾਤੀ ਸਮਝਾਉਣਾ, ਅਸੀਂ ਸਾਰਿਆਂ ਨੇ ਅਸੀਂ ਕਿਹਾ ਅਸੀਂ ਜ਼ਮੀਨ ਨਹੀਂ ਦੇਣੀ। ਅੱਛਾ, ਹਾਂ ਵੀ ਅਸੀਂ ਨਾ, ਇਹ ਅੱਜ ਲੈਟਰ ਜਿਹਾ ਚੱਕੀ ਫਿਰਦੇ, ਦੱਸੋ ਇਹ ਤਾਂ ਪਹਿਲਾਂ ਵੀ ਜ਼ਿਲ੍ਹੇ ਨੇ ਇਲੈਕਸ਼ਨ ਲੜੀ ਇਦਾਂ ਦੇ ਚੱਕੀ ਫਿਰਦੇ ਸੀ, ਉੱਤੇ ਉਤਰੇ ਇਹ। ਮੰਨ ਲਓ ਉਹਨੇ 1000 ਰੁਪਈਆ ਕਿਹਾ ਸੀ, ਜਾਂ ਮੰਨ ਲਓ 20 ਕਰੋੜ ਰੁਪਈਆ ਜਿਹੜਾ ਰੇਤਾ ਜੋ ਕਿਹਾ ਸੀ ਉਹ ਦਿੱਤਾ, ਉਹ ਵੀ ਇੱਥੇ ਲਿਖਿਆ ਹੀ ਸੀ, ਉਹ ਹੀ ਨਹੀਂ ਦਿੱਤਾ। ਮੈਂ ਕਿਹਾ ਅੱਜ ਮੈਂ ਰਾਤੀ ਇਹ ਕਿਹਾ, ਮੈਂ ਕਿਹਾ ਇਹਨਾਂ ਨੂੰ ਦੱਸ ਕੀ ਕਰੀਏ, ਹਨਾ। ਵੀ ਇੱਥੇ ਤਾਂ ਕੁਝ ਉਤਰੇ ਕਦੋਂ? ਮੈਂ ਕਿਹਾ ਭਗਵੰਤ ਮਾਨ ਵੀ ਝੂਠ ਬੋਲੀ ਜਾਂਦਾ, ਕੇਜਰੀਵਾਲ ਝੂਠ ਬੋਲੀ ਜਾਂਦਾ, ਰੋਜ਼ ਝੂਠ ਬੋਲਦੇ, ਰਾਤ ਨੂੰ ਮੁੱਕਰ ਜਾਂਦੇ ਆ। ਹਾਂ, ਇਹ ਚੀਜ਼ ਹੈ। ਅੱਛਾ, ਇਹਦੇ ਵਿੱਚ ਬਾਈ ਤੁਸੀਂ ਜਰਾ ਦੱਸੋ ਵੀ ਇਹਦੇ ਵਿੱਚ ਸੀਗਾ ਕੀ ਦਿਖਾ ਰਹੇ ਨੇ? ਆ ਵਾਈਟ ਪੇਪਰ ਕੀ ਹੈ? ਪੇਪਰ ਹੈ ਜੀ, ਆ ਦੇਖੋ। ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਵੀ ਇੱਥੇ ਆ ਦੇਖੋ, ਆ ਜੈਸ ਨੋ ਲਿਖਿਆ ਨਾ। ਹਾਂਜੀ, ਉਹਨਾਂ ਦਾ ਮਕਸਦ ਆ ਜੈਸ ਤੇ ਉਹਨੇ ਆਪ ਹੀ ਟੈਕ ਮਾਰ ਕੀਤਾ ਆ। ਮਤਲਬ ਆਉਣਾ ਸੀ ਉਹਨਾਂ ਨੇ ਰਾਤ ਨੂੰ, ਕਿਸੇ ਨੂੰ ਵੀ ਦੇਖੋ। ਇਹਨਾਂ ਦਾ ਇਸ ਵੇਲੇ ਮਸਲਾ ਇਹ ਆ, ਸਰਪੰਚ ਦੇ ਕੋਲ ਇਕੱਲੇ ਹੋ ਸਕਦਾ ਆ ਕੇ 2-3 ਬੰਦੇ, ਕਿਉਂਕਿ ਇਸ ਵੇਲੇ ਮਸਲਾ ਇਹ ਆ, ਯੂਟਿਊਬਰਾਂ ਨੂੰ, ਜਿੰਨੇ ਬਲੌਗਰ ਆ, ਉਹਨਾਂ ਨੂੰ ਪੈਸੇ ਦੇ ਕੇ ਇਹ ਕਿਹਾ ਜਾ ਰਿਹਾ ਵੀ ਤੁਸੀਂ ਵੀਡੀਓ ਇਹਦੇ ਹੱਕ ਵਿੱਚ ਪਾਓ। ਹੋ ਸਕਦਾ ਕੋਈ ਜਾਲੀ ਕਿਸਾਨ ਖੜੇ ਕਰਕੇ ਉਹਨਾਂ ਨੂੰ ਪੈਸੇ ਦੇ ਕੇ ਕਹਿ ਦੇਣ ਵੀ ਇਹ ਪਾਲਿਸੀ ਬਹੁਤ ਵਧੀਆ। ਉਹੀ ਗੱਲ ਜਿੱਦਾਂ ਮੋਦੀ ਨੇ ਕੀਤੀ ਸੀ ਵੀ ਕਹਿੰਦਾ ਵੀ ਕਿਸਾਨ ਤਾਂ ਹੱਕ 'ਚ ਨੇ, ਨੀਤੀਆਂ ਦੇ ਸਾਡੇ ਨਾਲ ਮੀਟਿੰਗ ਕਰਕੇ ਗਏ ਨੇ। ਉਹ ਤਾਂ ਕਹਿੰਦੇ ਵੀ 3 ਕਾਲੇ ਕਾਨੂੰਨ ਜਿਹੜੇ ਆਪਾਂ ਕਾਲੇ ਕਹਿੰਦੇ ਆ, ਉਹ ਕਹਿੰਦੇ ਉਹ ਤਾਂ ਚਿੱਟੇ ਨੇ, ਬਹੁਤ ਵਧੀਆ ਨੇ। ਉਹੀ ਕੰਮ ਇਹ ਕਰਨਗੇ, ਤੁਹਾਨੂੰ ਇਹ ਜਾਪਦਾ? ਨਹੀਂ ਦੇਖੋ ਜੀ, ਦੇਖੋ ਮੋਦੀ ਦੀ ਬੀ ਟੀਮ ਹੀ ਆ ਇਹ ਵੀ, ਮਤਲਬ ਜਿਹੜਾ ਕੇਜਰੀਵਾਲ ਆ ਕੋਈ ਫਰਕ ਨਹੀਂ ਹੈ। ਪਹਿਲੋਂ ਦੇਖੋ, ਅੱਜ ਵੀਡੀਓ ਦੇਖਦੇ ਸੀ, ਕਹਿੰਦਾ ਮੈਂ ਟ੍ਰੇਨ ਦੇ ਵਿੱਚ ਆਇਆ, ਮੈਂ ਜਲਦੀ ਜਾਣਾ, ਮੈਨੂੰ ਛੇਤੀ ਵਿਹਲੇ ਕਰੋ। ਤੇ ਹੁਣ ਦੇਖ ਲਓ ਕਿਦਾਂ ਹੈਲੀਕਾਪਟਰਾਂ 'ਚ ਆਉਂਦਾ, ਗੁਜਰਾਤ ਤੱਕ ਹੈਲੀਕਾਪਟਰ 'ਚ ਜਾਂਦੇ। ਪੰਜਾਬੀਆਂ ਨੂੰ ਰੱਜ ਕੇ ਬੇਵਕੂਫ ਬਣਾਇਆ ਇਸ ਬੰਦੇ ਨੇ। ਪਰ ਪੰਜਾਬੀ ਵੀ ਦੇਖੋ, ਪੰਜਾਬੀ ਜਜ਼ਬਾਤੀ ਆ। ਜਿੱਦਾਂ ਕੋਈ ਕਹਿੰਦਾ ਕੋਈ ਪਿਛਲਿਆਂ ਤੋਂ ਦੁਖੀ ਸੀਗੇ, ਪੰਜਾਬੀਆਂ ਨੇ ਜਜ਼ਬਾਤੀ ਹੋ ਕੇ ਵੋਟਾਂ ਦੇ ਲਓ ਕਿੰਨੇ % ਇਹਨਾਂ ਨੂੰ ਪਾਈਆਂ। ਪਰ ਮਸਲਾ ਇਹ ਆ ਵੀ ਪੰਜਾਬੀਆਂ ਨੂੰ ਹੁਣ ਤਕੜੇ ਹੋ ਕੇ ਲੜਾਈ ਲੜਨੀ ਪਊਗੀ ਸਾਨੂੰ। ਹਾਂਜੀ, ਇਹਦੇ ਵਿੱਚ ਮੈਂ ਇੱਕ ਚੀਜ਼ ਦੱਸ ਦਿਆਂ ਬਾਈ ਹੁਣੀ, ਜਿਹੜਾ ਦਿਖਾ ਰਹੇ ਕਿ ਇੱਥੇ ਟਿਕ ਲੱਗਿਆ ਹੋਇਆ ਹੈ। ਬਹੁਤ ਸਾਰੇ ਸਵਾਲ ਹੋਣਗੇ, ਪਰ मैं यही वाला क्वेश्चन एक बारी पढ़ देना। क्वेश्चन नंबर 2 कहते, अब मैं आपसे जानना चाहूँगा कि आपको सरकार की लैंड पूलिंग पॉलिसी कैसी लगी और क्या आप अपनी ज़मीन देने के लिए तैयार हैं? ਇਹ ਲਿਖਣ ਤੋਂ ਬਾਅਦ ਥੱਲੇ ਯੈਸ ਨੋ ਲਿਖਿਆ ਹੈ, ਤੇ ਜਨਾਬ ਹੁਣੀ ਇੰਨੀ ਵੀ ਗਨੀਮਤ ਨਹੀਂ ਕੀਤੀ ਵੀ ਜਿਹਦੀ ਜ਼ਮੀਨ ਹੈ ਉੱਤੋਂ ਟਿਕ ਮਾਰਨਾ ਹੈ ਜਾਂ ਗਲਤ ਕਰਨਾ ਹੈ। ਟਿਕ ਆਪ ਮਾਰਿਆ ਹੋਇਆ,
ਲੈਂਡ ਓਨਰ ਦਾ ਨਾਮ ਭਰਨਾ ਹੈ, ਕੰਟੈਕਟ ਭਰਨਾ ਹੈ, ਪਿੰਡ ਭਰਨਾ ਹੈ, ਵਾਰਡ ਦਾ ਨਾਮ ਭਰਨਾ ਹੈ, ਬਸ ਇੰਨੀ ਗੱਲ ਹੈ। ਇਹ ਚੀਜ਼ਾਂ ਤੁਸੀਂ ਰਾਤ ਦੇ ਹਨੇਰੇ 'ਚ ਜਦੋਂ ਕਰਦੇ ਆ ਤਾਂ ਤੁਸੀਂ ਆਪਣੇ ਆਪ ਆਪਣੇ ਤੇ ਸ਼ੱਕ ਦੀ ਨਿਗਾਹ ਬਣਵਾ ਲੈਂਦੇ ਹੋ ਕਿ ਕੁਝ ਨਾ ਕੁਝ ਤਾਂ ਗੜਬੜ ਹੈ। ਜੇਕਰ ਤੁਸੀਂ ਇੰਨੇ ਸੁਹਿਰਦੋਂ, ਤੁਹਾਡੀ ਪਾਲਿਸੀ ਇੰਨੀ ਚੰਗੀ ਹੈ ਸਾਰਿਆਂ ਦੇ ਲਈ, ਤਾਂ ਦਿਨ ਦੀ ਰੋਸ਼ਨੀ ਦੇ ਵਿੱਚ ਆ ਕੇ ਆਹ ਕਿਸਾਨ ਖੜੇ ਨੇ, ਇਹਨਾਂ ਨੂੰ ਤੁਸੀਂ ਸਮਝਾ ਤਾਂ ਦਿਓ। ਤੁਹਾਡੇ ਵੱਡੇ ਤੋਂ ਵੱਡੇ IPS IAS ਅਧਿਕਾਰੀ ਆ ਕੇ ਇਹਨਾਂ ਨਾਲ ਡਿਬੇਟ ਕਰ ਲੈਣ, ਇਹਨਾਂ ਤੋਂ ਜਿੱਤ ਗਏ ਤਾਂ ਜ਼ਮੀਨ ਦੇ ਦੇਣਗੇ, ਦੇ ਦਿਓਗੇ ਫਿਰ? ਇਹ ਦੇ ਦਿਆਂਗੇ ਜੀ, ਜੇ ਸਾਨੂੰ ਸਮਝਾ ਦੇਣ ਵੀ ਇਹ ਪਾਲਿਸੀ ਸਹੀ ਆ ਫੇਰ ਦਵਾਂਗੇ ਨਾ। ਪਰ ਇਦਾਂ ਅਸੀਂ ਕਿਸੇ ਨੂੰ ਇਹ ਨਾ ਸੋਚਣ ਵੀ ਅਸੀਂ ਪ੍ਰਸ਼ਾਸਨ ਦੇ ਧੱਕੇ ਨਾਲ, ਇਹ ਉਹ ਗੱਲਾਂ ਨਹੀਂ ਹੈ, ਠੀਕ ਹੈ। ਜਬਰ ਨਾਲ ਮਤਲਬ ਹੀ ਨਹੀਂ, ਜਬਰ ਨਾਲ ਨਹੀਂ। ਦੇਖੋ ਜੀ ਵਟਾਂ ਬਦਲੇ ਲੋਕੀ ਕਤਲ ਹੋ ਰਹੇ ਆ, ਮਤਲਬ ਜ਼ਮੀਨ ਧੱਕੇ ਨਾਲ ਕੋਈ ਨਹੀਂ ਦਊਗਾ, ਕਿਉਂਕਿ ਭਵਿੱਖ ਆ, ਬੱਚਿਆਂ ਦਾ ਭਵਿੱਖ ਆ ਜੀ। ਹਾਂਜੀ, ਇੱਧਰ ਅੱਗੇ ਚੱਲਦੇ ਆ। ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਹਾਡੇ ਪਿੰਡਾਂ ਦੇ ਵਿੱਚ ਇਹੋ ਜਿਹਾ ਅਟੈਕ ਹੋ ਰਿਹਾ ਹੈ, ਇਹਨੂੰ ਇੱਕ ਤਰੀਕੇ ਨਾਲ ਕਹਿ ਲਈਏ ਵੀ ਹੌਲੀ ਹੌਲੀ ਤੁਹਾਨੂੰ ਉਜਾੜ ਕੇ ਇੱਥੋਂ ਕੱਢਣ ਦੀ ਤਿਆਰੀ ਹੈ। ਬੇਸ਼ੱਕ ਕੋਈ SC ਭਾਈਚਾਰੇ ਨਾਲ ਸੰਬੰਧ ਰੱਖਦਾ ਹੈ, ਜ਼ਿਮੀਂਦਾਰੇ ਭਾਈਚਾਰੇ ਨਾਲ ਸੰਬੰਧ ਰੱਖਦਾ ਹੈ, ਜਦੋਂ ਲੈਂਡ ਹੀ ਆ ਗਈ ਫਿਰ ਉਹ ਲੈਂਡ ਬੇਸ਼ੱਕ ਰਿਹਾਇਸ਼ੀ ਹੈ, ਬੇਸ਼ੱਕ ਕੋਈ ਹੈ, ਜਾਣੀ ਹੈ। ਇਹ ਜੀ ਕਈਆਂ ਨੂੰ ਭੁਲੇਖਾ ਵੀ ਖਲੇ ਖੇਤਾਂ ਦਾ ਕੰਮ ਆ, ਕੱਲਾ ਜ਼ਮੀਨ ਜਾਣੀ ਹੈ, ਇਹ ਘਰਾਂ ਦੇ ਨੰਬਰ ਵੀ ਵਿੱਚ। ਸਹੀ ਗੱਲ ਹੈ। ਇਹ ਉਹਨਾਂ ਜਦੋਂ ਪੱਧਰ ਕੰਮ ਤੇ ਉਹਨਾਂ ਘਰ ਵੀ ਢਹਿਣੇ ਆ, ਸਾਰੇ ਇਸ ਰੇਂਜ 'ਚ ਆਉਣੇ ਆ ਤੇ ਪਿੰਡਾਂ ਦੇ ਪਿੰਡ ਉੱਜੜਨੇ ਆ। ਇਹਨਾਂ 'ਚ ਕੋਈ ਇਹ ਨਾ ਰੱਖਣ ਵੀ ਅੱਜ ਉਹਨਾਂ ਦੀ ਵਾਰੀ, ਅੱਜ ਉਹਨਾਂ ਦੀ ਵਾਰੀ, ਸਾਰੇ ਰਗੜੇ ਜਾਣੇ। ਇਹ ਨਾ ਸੋਚਣ ਵੀ ਸਿਰਫ ਕਿਸਾਨ ਲੜੀ ਜਾਣ, ਕਿਸਾਨਾਂ ਦੀ ਗੱਲ ਹੈ। ਨਹੀਂ ਕਿਸਾਨਾਂ ਦੀ ਨਹੀਂ, ਇਹ ਸਾਰਿਆਂ ਦੀ ਹੈ। ਸਹੀ ਗੱਲ ਹੈ, ਸਾਰੇ ਪਿੰਡ ਦੀ ਗੱਲ ਹੈ ਜੀ। ਤੁਸੀਂ ਕੀ ਕਹਿੰਦੇ ਹੋ ਜਨਾਬ? ਇਹ ਜਿਹੜੀ ਰਾਤ ਨੂੰ ਆ ਕੇ ਜਚਾਉਣ ਦੀ ਕੋਸ਼ਿਸ਼ ਹੈ, ਫਿਰ ਇਦਾਂ ਬੰਦੇ ਭੇਜੇ ਜਾਂਦੇ ਨੇ। ਮੰਨ ਲਓ ਖੁਦਾ ਨਾ ਖਾਸਤਾ ਤੁਸੀਂ ਤਾਂ ਸਾਰੇ ਸੁਹਿਰਦ ਨਿਕਲੇ, ਸਿਆਣੇ ਨਿਕਲੇ, ਤੁਸੀਂ ਉਹਨਾਂ ਨੂੰ ਕਿਹਾ ਕੁਝ ਨਹੀਂ। ਜੇਕਰ ਕਿਤੇ ਕਲੈਸ਼ ਹੋ ਜਾਂਦਾ ਹੈ ਤਾਂ ਜ਼ਿੰਮੇਵਾਰ ਕੌਣ ਹੈ ਉਸ ਦਾ? ਫਿਰ ਇਦਾਂ ਬੰਦੇ ਭੇਜ ਕੇ ਜਦੋਂ ਹਰਕਤਾਂ ਕਰ ਰਹੇ ਨੇ। ਦੇਖੋ, ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜੀ, ਇਹਦੇ ਲਈ ਫਿਰ ਜ਼ਿੰਮੇਵਾਰ ਤਾਂ ਸਰਕਾਰ ਹੀ ਆ, ਜਿਹੜੀ ਇਹ ਸਾਰਾ ਕੁਝ ਇਦਾਂ ਕਰਾ ਰਹੀ ਆ। ਪਹਿਲਾਂ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਜਿਹੜੇ ਕਾਨੂੰਨ ਆ, ਜਿਹੜਾ ਨੀਤੀ ਬਣਾਈ ਆ, ਉਹਨਾਂ ਨੇ ਬਿਲਕੁਲ ਇਹ ਕਿਸਾਨਾਂ ਦੇ ਜਾਂ ਆਮ ਪਿੰਡਾਂ ਦੇ ਖਿਲਾਫ ਆ। ਇਹ ਸਾਰੀ ਉਜਾੜਨ ਦੀ ਨੀਤੀ ਆ, ਸਾਰਿਆਂ ਨੂੰ ਪਤਾ ਇਹਦੇ ਬਾਰੇ। ਕੌਣ ਇਹਨਾਂ ਦਾ ਕੋਈ ਪਾਗਲ ਹੈ ਨਹੀਂ ਵੀ ਕੋਈ ਇੱਕ ਖੇਤ ਦੇ ਕੇ ਤਾਂ 2 ਕਨਾਲ ਉਹਦੇ ਚੋਂ ਲੈ ਲੂਗਾ, ਔਰ ਉਹ ਵੀ ਪਤਾ ਨਹੀਂ ਕਦੋਂ ਮਿਲਣੀ ਆ। ਇਹ ਤਾਂ ਸਾਰਿਆਂ ਨੂੰ ਪਤਾ ਹੀ ਆ ਤੇ ਇਹ ਬਿਲਕੁਲ ਗਲਤ ਆ। ਨਾ ਕੋਈ ਦੇਣ ਲਈ ਇਹਦੇ ਲਈ ਰਾਜੀ ਆ। ਇਹ ਇਹਨਾਂ ਨੂੰ ਕਿਸੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਵਾਪਸ ਲੈਣੇ ਪੈਣੇ ਆ। ਅੱਜ ਲੈ ਲੈਣ, ਕੱਲ ਲੈ ਲੈਣ, 2-4 ਦਿਨ ਅਟ ਕੇ ਲੈ ਲੈਣ, ਤੇ ਇਹ ਇਹਨਾਂ ਨੂੰ ਵਾਪਸ ਆਉਣਾ ਪੈਣਾ ਹੈ ਜੀ। ਤੁਸੀਂ ਕੀ ਕਹਿੰਦੇ ਹੋ ਜਨਾਬ? ਇਸ ਤਰੀਕੇ ਦੇ ਨਾਲ ਤੁਹਾਡੇ ਏਰੀਏ ਦੇ ਵਿੱਚ ਬੰਦੇ ਤੋਰੇ ਜਾ ਰਹੇ ਨੇ ਵੀ ਭਾਈ ਜਾ ਕੇ ਲੋਕਾਂ ਨੂੰ ਸਮਝਾਓ। ਤੁਸੀਂ ਐਡੇ ਵੀ ਸਿੱਧ ਪੱਧਰੇ ਨਹੀਂ ਹੈਗੇ ਵੀ ਤੁਸੀਂ ਚੁੱਪ ਕਰਕੇ ਅੱਖਾਂ ਮੀਚ ਕੇ ਕਿਸੇ ਸ਼ਹਿਰੀ ਬਾਬੂ ਦੀ ਗੱਲ ਮੰਨ ਲਓਗੇ, ਜਾਪਦਾ ਹੈ। ਇਹ ਸਰ ਚਾਹੁੰਦੇ ਖਰੇ ਅੱਗੇ ਵਾਲੇ ਜੱਟ ਆ, ਅਨਪੜ੍ਹ ਆ, ਇੱਥੇ ਵੈਲ ਐਜੂਕੇਟਡ ਆ ਜੀ। ਠੀਕ ਆ, ਜਿਨ੍ਹਾਂ ਦੇ ਬੱਚੇ LLB ਕਰ ਗਏ ਆ। ਸਾਡੇ ਪਿੰਡ ਦੇ ਖੁਦ ਬੱਚੇ LLB ਕਰ ਗਏ। ਇਹ ਲੋਕ ਮਾਰੂ ਨੀਤੀ ਆ, ਕਿਸਾਨ ਮਾਰੂ ਨਹੀਂ ਗੀ। ਜੇ ਅੱਜ ਸਾਡੇ ਬੰਦੇ ਨੂੰ ਸਮਝ ਨਹੀਂ ਗਈ, ਹਜੇ ਸਾਡੇ ਆਮ ਵਰਗ ਨੂੰ ਪਤਾ ਨਹੀਂ ਲੱਗਦਾ ਕਰਦੇ ਕੀ ਆ। ਪਰ ਇਹ ਕੱਲ੍ਹ ਨੂੰ ਜਿਹੜੀ ਸਾਡੀ ਨਰੇਗਾ ਸਕੀਮ ਚੱਲਦੀ ਉਹ ਵੀ ਬੰਦ ਹੋਣੀ ਆ। ਉਹ ਸ਼ਹਿਰੀਕਰਨ ਹੋਣਾ। ਜਿੱਦਾਂ ਅਸੀਂ ਘਰ ਬਣਾਉਂਦੇ ਆ, ਹੁਣ ਸਾਡੇ ਇੱਥੇ ਕਰੋੜ ਰੁਪਏ ਦੀਆਂ ਕੋਠੀਆਂ ਆ, 1.5-2 ਕਰੋੜ ਦੀਆਂ। ਉਹ ਜਿੱਥੋਂ ਦੀ ਅਗਲੇ 2 ਕਰੋੜ ਦੀ ਕੋਠੀ ਬਣਾਈ, ਉਹਦੇ ਵਿੱਚ ਰੋਡ ਕੱਢ ਦੂੰਗਾ, ਤੁਸੀਂ ਕੀ ਕਰੂਗਾ ਇਨਸਾਨ? ਕੀ ਕਰੂਗਾ? ਭਾਵੇਂ ਉਹ ਕਿਸਾਨ ਆ, ਭਾਵੇਂ ਆਮ ਵਰਗ ਦਾ ਲੋਕੀ ਆ, ਕੋਈ ਗਰੀਬ ਕਿਸਾਨ ਹੈ, ਠੀਕ ਹੈ ਜੀ, ਕੀ ਕਰੂਗਾ ਬੰਦਾ? ਮੁੜ ਕੇ ਘਰ ਬਣ ਜੂ। ਇਹ ਇਕੱਲਾ ਕਿਸਾਨ ਮਾਰੂ ਨਹੀਂ, ਇਹ ਉਜਾੜਨ ਦੀ ਗੱਲ ਹੈ। ਸਾਨੂੰ ਸਾਡੇ ਪਿੰਡਾਂ ਦੇ ਪਿੰਡ ਉਜੜੂਗੇ, ਠੀਕ ਹੈ ਨਾ। ਇਹ ਸ਼ਹਿਰੀਕਰਨ ਤੁਸੀਂ ਕੀ ਕਰਾਉਣਾ? ਠੀਕ ਹੈ ਨਾ ਜੀ। ਸਾਡੇ ਬਿਲਕੁਲ ਸ਼ੁੱਧ ਹਵਾ ਆ, ਅਸੀਂ ਸਾਡਾ ਵਾਤਾਵਰਨ ਵਧੀਆ, ਅਸੀਂ ਸ਼ਹਿਰੀਕਰਨ ਤੋਂ ਕੀ ਲੈਣਾ? ਜਿਹੜੇ ਰਾਤ ਨੂੰ ਇਹ ਪੈਂਪਲੇਟ ਦੇਣ ਆਉਂਦੇ ਆ, ਦਿਨੇ ਇਹਨਾਂ ਕੋਲ ਨੁਮਾਇੰਦੇ ਹੈ ਨਹੀਂ, ਸਰਕਾਰ ਕੋਲ ਕੋਈ ਨੁਮਾਇੰਦਾ ਹੈ ਨਹੀਂ ਆਪਣਾ। ਦਿਨੇ ਆਓ, ਜਾਂ ਫੇ ਉੱਲੂ ਦੀ ਪ੍ਰਜਾਤੀ ਚੋਂ ਨੇ ਰਾਤ ਨੂੰ ਹੀ ਨਿਕਲਦੇ ਨੇ। ਉਹ ਚੋਰ ਮੋਰੀਆਂ ਕਰਦੇ ਆ। ਚੋਰ ਮੋਰੀਆਂ ਵਾਲਾ ਟਾਈਮ ਲੰਘ ਗਿਆ, ਠੀਕ ਹੈ ਨਾ ਜੀ। ਇਹ ਅੱਗੇ ਵਾਲੀਆਂ ਗੱਲਾਂ ਥੋੜੀ ਆ ਕਿ ਤੁਸੀਂ ਆਪਣੇ ਹਿਸਾਬ ਨਾਲ ਉੱਥੇ ਕਾਨੂੰਨ ਬੈਠੇ ਬਣਾਈ ਜਾਂਦੇ ਯਾਰ। ਸਾਨੂੰ ਹੀ ਸਾਡਾ ਫਾਇਦਾ ਕਰਨਾ, ਤੁਸੀਂ ਸਾਡੇ 'ਚ ਬੈਠ ਕੇ ਕਾਨੂੰਨ ਬਣਾਓ। ਸਹੀ ਗੱਲ ਹੈ, ਸਾਨੂੰ ਦੱਸੋ ਵੀ ਤੁਹਾਡਾ ਆਹ ਫਾਇਦਾ ਹੁੰਦਾ, ਅਸੀਂ ਮੰਨੂਗੇ। ਸਾਡਾ ਫਾਇਦਾ ਹੋਇਆ ਅਸੀਂ ਮੰਨ ਜਾਊਂਗੇ, ਪਰ ਸਾਡੇ ਨਾਲ ਬੈਠੋ ਤਾਂ ਸਹੀ, ਟੇਬਲ ਟਾਕ ਤਾਂ ਕਰੋ ਇੱਕ ਵਾਰੀ ਆਣ ਕੇ। ਜੇ ਤੁਸੀਂ ਟੇਬਲ ਟਾਕ ਹੀ ਨਹੀਂ ਕਰਨੀ, ਤੁਸੀਂ ਉੱਥੋਂ ਬੈਠੇ ਦਫ਼ਤਰਾਂ ਬੈਠੇ ਨੀਤੀਆਂ ਬਣਾਉਣੇ। ਕਦੀ ਤੁਸੀਂ ਸਾਡੇ ਆਮ ਪਬਲਿਕ ਨਾਲ ਕੇ ਟਾਈ ਅਪ ਕੀਤਾ? ਕੋਈ ਟਾਈ ਅਪ ਨਹੀਂ। 6 ਪਿੰਡ ਆ ਸਾਡੇ, ਇੱਕ ਵੀ ਪਿੰਡ 'ਚ ਕਹਿ ਦੋ ਮੈਂ ਕੁੱਕੜ ਪਿੰਡ ਦਾ ਲੰਬੜਦਾਰ, ਸਾਨੂੰ ਅੱਜ ਤੇ ਪਤਾ ਹੀ ਨਹੀਂ। ਸਾਨੂੰ ਤਾਂ ਪੇਪਰਾਂ ਜਰੀਏ ਪਤਾ ਲੱਗਾ ਸੀ ਸਾਡੀ ਜ਼ਮੀਨ ਲੈਂਡ ਪੋਲਿੰਗ ਹੋਣ ਲੱਗੀ। ਤੁਸੀਂ ਜਿਹੜੇ ਪਿੰਡ ਦੇ ਚੋਣਦਾ ਨੁਮਾਇੰਦੇ ਆ, ਉਹਨੂੰ ਪੁੱਛੋ ਤਾਂ ਸਹੀ। ਸਰਕਾਰ ਦਾ ਫਰਜ਼ ਬਣਦਾ ਇੱਕ ਵਾਰੀ ਲੋਕਾਂ ਦੀ ਲੋਕ ਰਾਏ ਲੈ ਲਈ ਜਾਵੇ। ਉਹ ਪਬਲਿਕ ਨੇ ਚੁਣ ਕੇ ਦਿੱਤੇ। ਹੁਣ ਸਾਡੇ ਸਰਪੰਚ ਸਾਹਿਬ ਆ, ਲੋਕਾਂ ਨੇ ਚੁਣੇ ਆ, ਠੀਕ ਹੈ ਜੀ। ਸਾਡੇ ਕੋਲ 2500 ਵੋਟ ਆ। ਜੇ 2500 ਵੋਟਰ ਬੰਦੇ ਚੁਣ ਕੇ ਦਿੱਤਾ, ਤੁਸੀਂ ਉਹਨਾਂ ਨਾਲ ਗੱਲ ਤਾਂ ਕਰੋ। ਸਹੀ ਗੱਲ ਹੈ, ਠੀਕ ਹੈ ਨਾ। ਇਹ ਗੱਲਬਾਤ ਹੈ। ਤਾਂ ਇੱਧਰ ਚੱਲਦੇ ਆ। ਬਾਪੂ ਜੀ, ਤੁਸੀਂ ਉਮਰ ਹੰਢਾਈ ਹੈ, ਤੁਸੀਂ ਅੱਜ ਤੱਕ ਇਹੋ ਜੀ ਸਰਕਾਰ ਦੇਖੀ ਹੈ ਜਿਹੜੀ ਇਹੋ ਜੀਆਂ ਹਰਕਤਾਂ ਤੇ ਉਤਰ ਆਵੇ ਕਿ ਕੋਈ ਪਾਲਿਸੀ ਲੈ ਕੇ ਆਵੇ
ਜਦੋਂ ਲੋਕ ਕਹਿਣ ਵੀ ਸਾਡੇ ਸਾਹਮਣੇ ਆ ਕੇ ਸਾਨੂੰ ਜਵਾਬ ਦੇ ਦਿਓ, ਸਾਨੂੰ ਦੱਸ ਦਿਓ ਕਿ ਬਹੁਤ ਚੰਗੀ ਹੈ, ਬਹੁਤ ਇਹ 'ਚ ਖਰੀਆਂ ਗੱਲਾਂ ਨੇ, ਪਰ ਉਹ ਸਰਕਾਰ ਮੋਰੇ ਭੱਜਦੀ ਫਿਰੇ। ਕੀ ਲੱਗਦਾ ਤੁਹਾਨੂੰ? ਦੇਖੋ ਜੀ, ਅਸੀਂ ਕਹਿੰਦੇ ਵੀ ਗਲਤ ਕੰਮ ਕਰਦੇ ਆ ਸਾਰੇ। ਹਾਂ ਜਿੰਨੀਆਂ ਸਰਕਾਰਾਂ ਆਈਆਂ ਕਿਸੇ ਨੇ ਆਹ ਤਾਂ ਕੰਮ ਕੀਤਾ ਨਹੀਂ ਅੱਜ ਤੱਕ। ਹਾਂ, ਇਹ ਵੀ 70 ਸਾਲ 'ਚ ਪਹਿਲੀ ਵਾਰੀ ਇਹ ਸਮਝੀ। ਪਹਿਲੀ ਵਾਰੀ ਦੁਨੀਆ ਦੇ ਵਿੱਚ ਪਹਿਲੀ ਵਾਰ ਕਰਨ ਲੱਗਿਆ ਹੈ। ਅੱਛਾ। ਆਮ ਪਾਰਟੀ ਜਿਹੜੀ ਚੰਗੀ ਬਣਦੀ ਸੀ, ਆ ਚੰਗੀ ਦੇਖ ਲਓ ਹੁਣ ਕਿੰਨੀ ਕੁ ਆ ਇਹ। ਹਾਂ ਲੋਕਾਂ ਨੂੰ ਸਾਨੂੰ ਅਜਾਣ ਤੇ ਜ਼ਿਮੀਂਦਾਰਾਂ ਨੂੰ ਹੋਇਆ, ਆ ਧਰਮੀਆਂ ਨੂੰ ਅਜਾਣ ਤੇ ਹੋਏ ਆ। ਵਪਾਰੀਆਂ ਨੂੰ ਜਿਹੜੇ ਪਿੰਡ ਦੁਕਾਨਾਂ ਕਰਦੇ ਉਹ ਵੀ ਉੱਜਣਗੇ, ਹੈਗੇ ਨਾ। ਹਰ ਵਰਗ ਤੇ ਅਸਰ ਪਊਗਾ। ਤੇ ਜੇ ਰਾਤ ਮੁੰਡਿਆਂ ਨੇ ਬਹੁਤ ਸਮਝਦਾਰੀ ਕੀਤੀ, ਕੋਈ ਸ਼ਰਾਰਤੀ ਬੰਦਾ ਸ਼ਾਇਦ ਵਿੱਚ ਹੁੰਦਾ। ਸਾਰਿਆਂ ਦੀ ਦੁਕਾਨਾਂ ਨੂੰ ਖਾਧੀ ਪੀਤੀ ਪਿੰਡਾਂ 'ਚ ਹੁੰਦੀ ਆ। ਅਗਲਾ ਚੱਕ ਕੇ ਥੱਲੇ ਸੜ ਕੇ ਦੇ ਤੇਰੇ ਡਾਂਗ ਫੇਰਨ ਲੱਗ ਪੈਂਦਾ। ਫਿਰ ਕਿਹਦੇ ਸਿਰ ਪੈਣੀ ਸੀ? ਭਗਵੰਤ ਮਾਨ ਤਾਂ ਲੋਕੇ ਬੈਠਾ, ਕੇਜਰੀਵਾਲ ਰੋਕੇ ਬੈਠਾ। ਕੀ ਲੱਗਦਾ ਉਹ ਕਿਤੇ ਇਦਾਂ ਦਾ ਮੌਕਾ ਹੀ ਤਾਂ ਨਹੀਂ ਚਾਹੁੰਦੇ ਵੀ ਗੜਬੜ ਹੋਵੇ ਤੇ ਅਸੀਂ ਪੁਲਿਸ ਲਾ ਕੇ ਕਾਰਵਾਈ ਕਰੀਏ? ਉਹ ਚਾਹੁੰਦੇ ਇਹ ਆ ਵੀ ਇਹਨਾਂ ਨੂੰ ਲੜਾਵੋ, ਵੀ ਸਾਡੇ ਬੰਦਿਆਂ ਗਿਆ ਨੂੰ ਕੁੱਟਣ ਤੇ ਇਹਨਾਂ ਦੇ ਪਰਚੇ ਕਰੀਏ। ਜੀ ਜੀ ਜੀ। ਸਾਡੇ ਬੰਦੇ ਸਮਝਿਓ ਆ, ਐਡੀ ਛੇਤੀ ਹੱਥ ਨਹੀਂ ਪਾਵਾਂਗੇ ਤੇ ਬੰਨ ਕੇ ਅਸੀਂ ਬਹਾਲ ਲੈਣੇ ਆ। ਜਦੋਂ ਪੁਲਿਸ ਆਊਗੀ ਉਹ ਪੂਰੀ ਗੱਲ ਨਿਬੇੜਨਗੇ ਤਾਂ ਛੱਡਾਂਗੇ। ਗਾਂ ਅੱਜ ਤੋਂ ਬਾਅਦ ਸਾਡੇ ਪਿੰਡਾਂ 'ਚ ਕਿਤੇ ਵੀ ਕੋਈ ਬੰਦਾ ਆਮ ਪਾਰਟੀ ਦਾ ਆ ਕੇ ਇਦਾਂ ਧੱਕਾ ਨਾ ਕਰਨਾ ਆਵੇ। ਹਨੇਰੇ ਹੋਏ ਤਾਂ ਬੰਦਾ ਹਰੇਕ ਨੂੰ ਕਹਿੰਦਾ ਚੋਰ ਆ ਤੂੰ, ਹਰੇਕ ਨੂੰ ਕਹਿ ਦੂਗਾ ਚੋਰ ਆ। ਜਿਹਨੂੰ ਆਪਾਂ ਜਾਣਦੇ ਨਹੀਂ ਉਹ ਚੋਰ ਹੀ ਆ ਸਾਡਾ, ਜਿਹਨੂੰ ਅਸੀਂ ਜਾਣਦੇ ਨਹੀਂ, ਹੈਗਾ ਨਾ। ਫੇਰ ਮਗਰੋਂ ਤੁਸੀਂ ਪਿੱਟੋਗੇ। ਉਹ ਜਿਹੜਾ ਇਹੀ ਦੱਸਦੇ ਮੁੰਡੇ, ਫਿਰ ਡਾਕਟਰ ਕਹਿੰਦਾ ਸੀ ਮੈਂ ਡਾਕਟਰ ਹਾਂ। ਫਿਰ ਡਾਕਟਰ ਨੂੰ ਪੁੱਛਿਆ ਵੀ ਤੈਨੂੰ ਪਤਾ ਨਹੀਂ ਵੀ ਪਿੰਡ ਦੇ ਮਾਹੌਲ ਦਾ ਕੀ ਹੁੰਦਾ? ਹਾਂ ਅੱਛਾ, ਡੰਡੇ ਤਾਂ ਜੱਟ ਹੀ ਖਾ ਸਕਦੇ ਆ ਜਾਂ ਆ ਧਰਮੀ ਖਾ ਸਕਦੇ ਜਿਹੜੇ ਖੇਤਾਂ 'ਚ ਰਹਿੰਦੇ ਆ। ਫਿਰ ਡਾਕਟਰ ਨੂੰ ਪੁੱਛਿਆ ਤੇਰੇ ਤੋਂ ਡੰਡੇ ਨਾ ਸੀ ਖਾ ਹੋਣੇ, ਤੂੰ ਉੱਠ ਕੇ ਮੂੰਹ ਚੱਕ ਕੇ ਤਾਂ ਤੁਰ ਪਿਆ ਪੈਸੇ ਲੈਣ ਦਾ ਮਾਰਾ, ਹੈਗਾ ਨਾ। ਇਦਾਂ ਦੇ ਲਾਲਚ 'ਚ ਆ ਕੇ ਮੈਂ ਇਹਨਾਂ ਸਾਰਿਆਂ ਬੰਦਿਆਂ ਨੂੰ ਕਹਿਣਾ, ਸਾਡੀ ਮਿਹਨਤ ਆ ਵੀ ਪਿੰਡ ਨਾ ਬੜਿਓ, ਨਹੀਂ ਤਾਂ ਸਾਡਾ ਸਾਰਿਆਂ ਬੰਦਿਆਂ ਦਾ ਗਰਮ ਹੋਇਆ ਕੰਮ, ਫਿਰ ਕੰਮ ਉਲਟ ਹੋ ਜਾਊਗਾ। ਅੰਤ 'ਚ ਭਗਵੰਤ ਮਾਨ ਨੂੰ ਸੁਨੇਹਾ ਦੇ ਦਿਓ ਇਸੇ ਬਾਬਤ। ਭਗਵੰਤ ਮਾਨ ਨੂੰ ਚਾਹੀਦਾ ਵੀ ਇਦਾਂ ਦੇ ਬੰਦਿਆਂ ਦੇ ਕਟਾਉਣ ਨੂੰ ਨਾ ਭੇਜੇ, ਜਾਂ ਤਾਂ ਆਪ ਆ ਜਾਏ, ਸਿਕਿਉਰਿਟੀ ਨਾ ਆਪਣੀ ਲਾਵੇ, ਆਪ ਆਵੇ, ਫਿਰ ਦੇਖ ਕੇ ਤਾਂ ਦੜਾਉਂਦੇ ਉਹਨੂੰ, ਹੈਗਾ ਨਾ। ਫਿਰ ਉਹ ਜੱਟਾਂ ਵਾਲਾ ਕੰਮ ਤੇ ਬੰਨੇ ਦੜਾਉਂਦੇ ਕਿ ਨਹੀਂ। ਅੱਛਾ ਜੀ। ਇੱਕ ਤੁਹਾਨੂੰ ਨਿੱਕੀ ਜਿਹੀ ਗੱਲ ਦਾ, ਜਿਹੜਾ ਬੰਦਾ ਕੁਰਸੀ ਤੇ ਬੈਠਾ, ਖੇਤੀ ਬਾਰੇ ਪਤਾ ਹੀ ਨਹੀਂ, ਉਹ ਕਹਿੰਦਾ ਜੀ ਮੈਂ ਤੁਹਾਨੂੰ ਸਮਝਾ ਦੂੰਗਾ। ਉਹ ਕੀ ਸਮਝਾਊਗਾ? ਇੱਕ ਬੰਦਾ ਸੀਗਾ ਮਾਸਕਟ ਗੁਜਰਾਤ ਦਾ, ਉਹ ਖੇਤੀਬਾੜੀ ਚਲ ਗਿਆ। ਉਹਨੂੰ ਸਾਡਾ ਬੰਦਾ ਇੱਕ ਬਹੁਤ ਐਲਤੀ ਸੀ, ਉਹ ਉਹਨੂੰ ਕਹਿੰਦਾ ਇਹ ਤੁਸੀਂ ਜੀ ਸ਼ਰਮਾ ਸਾਹਿਬ ਤੁਸੀਂ ਕਿਸ ਨੌਕਰੀ 'ਚ ਆਏ ਆ? ਕਹਿੰਦਾ ਜੀ ਮੈਂ ਖੇਤੀਬਾੜੀ ਮਹਿਕਮੇ 'ਚ। ਉਹ ਕਹਿੰਦਾ ਵੀ ਗਾਜਰਾਂ ਕਿੱਥੇ ਲੱਗਦੀਆਂ? ਕਹਿੰਦਾ ਕਿਸੇ ਪੇੜ ਕੋ ਲੱਗਦੀਆਂ ਹੋਗੀਆਂ। ਮੈਨੂੰ ਗਾਜਰਾਂ ਹੀ ਨਹੀਂ ਪਤਾ ਕਿੱਥੇ ਜੰਮਦੀਆਂ, ਪੇੜ ਨੂੰ ਦੁੱਧ। ਉਹ ਸਾਨੂੰ ਕੀ ਸਮਝਾਉਣ ਆਉਣਗੇ? ਉਹੋ ਹੀ ਬਾਹਰ ਲਿਆਉਂਦੇ ਸਾਨੂੰ ਸਮਝਾਉਣ। ਜਿਹੜਾ ਸ਼ਹਿਰ ਰਹਿੰਦਾ ਡਾਕਟਰ ਆ, ਹੈਗਾ ਨਾ, ਉਹਨੂੰ ਕੀ ਪਤਾ ਵੀ ਖੇਤੀ ਕਿਹਨੂੰ ਕਹਿੰਦੇ ਆ। ਐਵੇਂ ਆ ਕੇ ਉਦਾਂ ਦੀਆਂ ਗੱਲਾਂ ਨਾ ਕਰਨ ਵੀ ਸਾਡੇ ਬੰਦੇ ਗਰਮ। ਜੇ ਕਿਸੇ ਸ਼ਰਾਰਤੀ ਬੰਦੇ ਢਾ ਲਿਆ ਫੇਰ ਨਾ ਕਹਿਣ। ਜੀ ਇੱਧਰ ਬਾਈ ਹੋਣੀ ਹੋਰ ਮੌਜੂਦ ਨੇ। ਬਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇੱਕ ਪਾਸੇ ਤਾਂ ਇਹ ਜਚਾਇਆ ਜਾ ਰਿਹਾ ਕਿ ਪਾਲਿਸੀ ਬਹੁਤ ਚੰਗੀ ਹੈ। ਜੇ ਪਾਲਿਸੀ ਬਹੁਤ ਚੰਗੀ ਹੈ ਤਾਂ ਇੱਕ ਵਿਧੀ ਹੁੰਦੀ ਹੈ ਹਰੇਕ ਕੰਮ ਨੂੰ ਕਰਨ ਦੀ। ਤੁਸੀਂ ਲੋਕਾਂ ਤੱਕ ਸੁਨੇਹਾ ਲੈ ਕੇ ਜਾਓ। ਤੁਹਾਡਾ DPRO ਵਿਭਾਗ ਹੈ ਜਿਹੜਾ PR ਕਰਦਾ ਵੱਖ-ਵੱਖ ਚੀਜ਼ਾਂ ਦੀ, ਤੁਸੀਂ ਉਹਦੇ ਥਰੂ ਪਹੁੰਚ ਕਰੋ। ਬੈਨਰ ਲਵਾਏ ਜਾਣ, ਪੋਸਟਰ ਲਵਾਏ ਜਾਣ, ਨੁੱਕੜ ਮੀਟਿੰਗਾਂ ਕਰ ਲਈਆਂ ਜਾਣ, ਕੋਈ ਵੀ ਸਾਧਨ ਹੈ। ਪਰ ਇਸ ਇੱਕ ਮਿੰਟ, ਇਹਨਾਂ ਨੇ ਕਿੰਨੇ ਕੁ ਹੋਰ ਬੈਨਰ ਲਵਾਉਣੇ ਆ? ਹੈ ਕਿੰਨਾ ਕੁ ਹੋਰ ਖਰਚਾ ਕਰਨਾ ਹੈ? ਬੈਨਰ ਲਵਾ ਕੇ ਝੂਠ ਨੂੰ ਸੱਚ ਬਣਾਈ ਜਾਂਦੇ ਆ। ਕਿੰਨੇ 1-1 ਰੋਡ ਤੇ ਜਦੋਂ ਬੈਨਰ ਲੱਗਦੇ ਆ ਨਾ, ਜਦੋਂ ਭਗਵੰਤ ਮਾਨ ਆਉਂਦਾ ਸਾਰੀ ਰੋਡ ਬੈਨਰਾਂ ਨਾਲ ਹੀ ਭਰੀ ਹੁੰਦੀ ਆ। ਹੋਰ ਕੋਈ ਇਹਨੇ ਕੰਮ 3 ਸਾਲਾਂ 'ਚ ਨਹੀਂ ਕੀਤਾ, ਸਿਰਫ ਬੈਨਰ ਹੀ ਲਾਏ ਆ। ਆਪਣੀ ਫੋਟੋ ਮੈਨੂੰ ਨਹੀਂ ਲੱਗਦਾ ਇੰਡੀਆ 'ਚ ਮੋਦੀ ਤੋਂ ਬਾਅਦ ਕਿਸੇ ਹੋਰ ਦੀ ਇੰਨੀ ਫੋਟੋ ਲੱਗੀ ਹੋਣੀ ਆ। ਮੈਨੂੰ ਤਾਂ ਲੱਗਦਾ ਮੋਦੀ ਤੋਂ ਵੀ ਨੰਬਰ ਘੱਟ ਗਿਆ ਇਹ। ਇਹ ਲੜਾਈ ਕਿਤੇ ਇਸੇ ਗੱਲ ਦੀ ਤਾਂ ਨਹੀਂ ਵੀ ਦੇਖਦੇ ਫੋਟੋਆਂ ਕੌਣ ਜ਼ਿਆਦਾ ਲੱਗਦਾ ਤਾਂ ਇਦਾਂ ਹੀ ਆ। ਹੁਣ ਅੱਜ ਇੱਕ ਇਹਨਾਂ ਦਾ ਮੰਤਰੀ ਕਹਿੰਦਾ ਅਸੀਂ 65,000 ਏਕੜ ਐਕਵਾਇਰ ਕਰਨੀ ਆ। ਉਹ ਤਾਂ ਪੰਜਾਬ ਦੀ ਜ਼ਮੀਨ 1 ਕਰੋੜ ਏਕੜ ਆ। 1 ਕਰੋੜ ਏਕੜ ਜੋ ਜਿਹੜੀ ਇਹ 0.65% ਬਣਦੀ ਆ, ਕਹਿੰਦਾ ਇਹ ਤਾਂ 1% ਵੀ ਨਹੀਂ ਹੈਗੀ। ਉਹਨਾਂ ਦਾ ਇਹ ਕਹਿਣ ਦਾ ਮਤਲਬ ਇਹ ਆ ਕਿ ਅਸੀਂ ਸਾਰੀ ਲੈ ਲਈਏ। ਹੁਣ 0.65 ਲਵਾਂਗੇ, ਫਿਰ ਅਸੀਂ 5 ਲੈ ਲਵਾਂਗੇ, ਫਿਰ 10 ਲੈ ਲਵਾਂਗੇ। ਇਹਦਾ ਮਤਲਬ ਅਸੀਂ ਸਾਰੀ ਪੰਜਾਬ ਦੀ ਜ਼ਮੀਨ ਇਦਾਂ ਐਕਵਾਇਰ ਕਰ ਲਈਏ। 0.65% ਕੋਈ ਫਰਕ ਹੀ ਨਹੀਂ, 65,000 ਏਕੜ ਕੋਈ ਫਰਕ ਹੀ ਨਹੀਂ। ਹੁਣ ਇੱਥੇ 6.5 ਪਿੰਡ ਆ, ਲੁਧਿਆਣੇ ਕਿੰਨੇ ਪਿੰਡ ਆ? ਹੁਣ ਇਹ ਕਹਿੰਦਾ ਸੀਗਾ ਜਦੋਂ ਇਹਨੇ ਆਇਆ ਆ ਕਿ ਬਾਹਰੋਂ ਬੰਦੇ ਆਊਗੇ, ਇੱਥੇ ਆਊਗੇ ਜਿਹੜੇ ਗਏ ਹੋਏ ਆ ਬਾਹਰ, ਗੋਰਿਆਂ ਨੂੰ ਛੱਡ ਕੇ ਜਿਹੜੇ ਇੱਥੇ ਵਾਲੇ ਆ। ਹੁਣ ਇੱਥੇ ਵਾਲੇ ਕਿੱਥੇ ਜਾਣਗੇ? ਤੁਸੀਂ ਸਾਡੇ ਪਿੰਡ ਦੇ 700 ਏਕੜ ਜਾਣੀ ਆ, ਕਿੰਨੇ ਜ਼ਿਮੀਂਦਾਰਾਂ ਦੇ ਮੁੰਡੇ ਆ, ਕੀ ਕਰੂਗੇ? ਇੱਥੇ ਸਿਕਿਉਰਿਟੀ ਦੇ ਜਿਹਨੂੰ ਆਉਂਦੀ ਇਕੱਲੀ ਖੇਤੀ ਆ ਉਹ ਕੀ ਕਰੂਗਾ? ਇੱਥੇ ਸਿਕਿਉਰਿਟੀ ਦੇ ਜੋਬਾਂ ਕਰੂਗੇ ਜਾਂ ਬਾਹਰ ਜਾਊਗੇ? ਹੋਰ ਤਾਂ ਕੋਈ ਕੰਮ ਹੀ ਨਹੀਂ ਰਹਿ ਗਿਆ। ਸਹੀ ਗੱਲ ਹੈ। ਸੁਨੇਹਾ ਕੀ ਹੈ ਹੁਣ ਸਿੱਧੇ ਤੌਰ ਤੇ ਭਗਵੰਤ ਮਾਨ ਸਾਹਿਬ ਨੂੰ? ਭਗਵੰਤ ਮਾਨ ਇਹ ਵਾਪਸ ਲੈ ਲਵੇ, ਨਹੀਂ ਵਾਪਸ ਲਊਗਾ ਤੇ ਉਹਦੇ ਲਈ ਚੰਗਾ ਨਹੀਂ ਹੈਗਾ ਜੀ।
ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਇਦਾਂ ਰਾਤ ਨੂੰ ਜਦੋਂ ਆਉਂਦੇ ਨੇ ਫਿਰ ਕਈ ਵਾਰੀ ਜਿੱਦਾਂ ਬਾਪੂ ਹੁਣੀ ਦੱਸਿਆ ਖਾਦੀ ਪੀਤੀ ਹੁੰਦੀ ਬੰਦੇ ਦੀ ਫਿਰ ਕੱਲ ਹੋਰ ਪਾਸੇ ਨੂੰ ਲੜਾਈ ਝਗੜਾ ਹੋ ਸਕਦਾ ਫਿਰ ਹਾਂ ਤੇ ਇਸ ਲਈ ਉਹਨਾਂ ਨੂੰ ਆ ਕਿ ਜੇ ਕਿਸੇ ਨਾਲ ਕੋਈ ਗੱਲਬਾਤ ਕਰਨੀ ਦਿਨੇ ਹੁਣ ਰਾਤ ਨੂੰ ਨਹੀਂ ਬਿਲਕੁਲ ਹਾਂ ਰਾਤਾਂ ਨੂੰ ਚੋਰ ਮੋਰੀ ਨਹੀਂ ਕਰਕੇ ਆਉਣੀ ਚਾਹੀਦੀ ਤੇ ਹੁਣ ਵੀ ਆ ਜਿਹੜੇ ਆ ਭਗਵੰਤ ਮਾਨ ਤਾਂ ਕੁਝ ਕਰਦਾ ਹੀ ਨਹੀਂ ਜਿਹੜੀ ਕਮੇਟੀ ਆ ਦਿੱਲੀ ਦੇ 5 ਬੰਦੇ ਆ ਤੇ ਜੋੜਾ ਸਮਝਾਉਂਦਾ ਉਹ ਵੀ ਉਹਨਾਂ ਨੂੰ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਬਾਕੀ ਤਾਂ 92 ਗੂੰਗੇ ਆ ਜਿੰਨੇ ਆ ਗੂੰਗੇ ਆ ਇਹ ਬੋਲਦੇ ਹੀ ਨਹੀਂ ਕੋਈ ਬੋਲ ਨਹੀਂ ਸਕਦਾ ਇਹਨਾਂ ਚੋਂ ਤੁਸੀਂ ਕੀ ਕਹਿੰਦੇ ਹੋ ਜੀ ਥੋੜਾ ਵੈਸੇ ਹੀ ਦੱਸ ਦਿਓ ਪਾਲਿਸੀ ਦੇ ਹੱਕ ਚ ਹੋ ਜਾਂ ਖਿਲਾਫ ਹੋ ਸਾਡੇ ਸੱਚੇ ਪਾਤਸ਼ਾਹ ਨੇ ਇਹ ਕਿਹਾ ਆ ਹਾਂ ਵੇ ਸੁਰਾ ਸੋ ਪਹਿਚਾਨੇ ਜੋ ਲੜੇ ਦੀਨ ਕੇ ਹੇਠ ਪੁਰਜਾ ਪੁਰਜਾ ਕੱਟ ਮਰੇ ਕਵੀ ਨਾ ਛੋੜੇ ਖੇਤ ਇਹ ਜੜ ਦਾ ਪੁੱਤ ਨਹੀਂਗਾ ਜਿਹੜਾ ਸਾਡੀਆਂ ਜ਼ਮੀਨਾਂ ਖੋਹਦਾ ਭਗਵੰਤ ਮਾਨ ਆਪਣੇ ਜੜ ਦਾ ਪੁੱਤ ਨਹੀਂ ਇਹਨੂੰ ਪਤਾ ਨਹੀਂ ਵੀ ਸਾਡਾ ਪੰਜਾਬ ਆ ਮੇਰੀ ਵੀ ਜ਼ਮੀਨ ਆ ਮੈਂ ਮਾਂ ਦਾ ਪੁੱਤ ਨਹੀਂ ਆ ਇਹਨੂੰ ਆਪਣੀ ਮਾਂ ਦੀ ਮਿੱਟੀ ਕਹਿੰਦੇ ਮੇਰੀ ਮਾਂ ਆ ਮਿੱਟੀ ਨੂੰ ਇਹ ਲੋਕਾਂ ਨੂੰ ਲੁੱਟ ਕੇ ਦਿੰਦਾ ਕਿ ਇਹ ਕੀ ਕਰਦਾ ਆ ਇਹਨੂੰ ਆਪਣਾ ਪਤਾ ਨਹੀਂ ਜੀ ਜੀ ਇਹ ਗੱਲ ਹੈ ਅੰਤ ਚ ਕੀ ਸੁਨੇਹਾ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਸਾਨੂੰ ਜੀ ਪੰਜਾਬ ਦੀ ਮਿੱਟੀ ਪਾਣੀ ਬਹੁਤ ਵਧੀਆ ਆ ਸਾਨੂੰ ਫਸਲਾਂ ਚੱਕ ਹੋਣ ਵਾਲੀਆਂ ਨੀਤੀਆਂ ਚਾਹੀਦੀਆਂ ਫਸਲਾਂ ਬੀਜਣ ਵਾਲੀਆਂ ਨੀਤੀਆਂ ਚਾਹੀਦੀਆਂ ਸਕੂਲ ਕਾਲਜ ਮਤਲਬ ਚਾਹੀਦੇ ਆ ਵੀ ਜਿਹੜੇ ਸਾਨੂੰ ਨਵੀਂ ਤੇ ਨਵੀਂ ਫਸਲ ਲਾਈਏ ਉਹਨੂੰ ਚੱਕ ਹੋਵੇ ਮੰਡੀਕਰਨ ਹੋਵੇ ਹਾਂ ਪਹਿਲੇ ਕਿਸਾਨ ਹੋ ਚਾਹੀਦੀਆਂ ਵੀ ਜਿਹੜੇ ਸਾਨੂੰ ਵੀ ਇਹ ਸ਼ਹਿਰ ਵਸਾ ਦਈਏ ਪਿੰਡਾਂ ਦੇ ਵਿੱਚ ਪਿੰਡ ਜਾੜ ਦਈਏ ਆਹ ਕਰ ਦਈਏ ਉਹ ਕਰ ਦਈਏ ਹਨਾ ਇਹ ਪਹਿਲੇ ਕਿਸਾਨ ਨੇ ਜਿਨ੍ਹਾਂ ਨੇ ਇਹ ਗੱਲ ਤੇ ਉਂਗਲ ਧਰੀ ਹੈ ਬਹੁਤ ਚੰਗੀ ਗੱਲ ਇਹਨਾਂ ਨੇ ਕੀਤੀ ਹੈ ਵੀ ਜਿਹੜੀ ਚੀਜ਼ ਦੀ ਸਾਨੂੰ ਲੋੜ ਹੈ ਉਹ ਕਰੋ ਤੁਸੀਂ ਖੇਤੀ ਦੇ ਲਈ ਵਧੀਆ ਪਾਲਿਸੀਜ਼ ਲੈ ਕੇ ਆਓ ਫਸਲ ਜਲਦੀ ਚੱਕੀ ਜਾਵੇ ਉਹਦੇ ਤੇ ਕੰਮ ਕਰੋ ਹੋਰ ਜਿਹੜੀਆਂ ਦਿੱਕਤਾਂ ਨੇ ਖੇਤੀ ਦੇ ਵਿੱਚ ਆਉਂਦੀਆਂ ਤੁਸੀਂ ਖੇਤੀ ਯੂਨੀਵਰਸਿਟੀ ਜਿਹੜੀ ਖੇਤੀਬਾੜੀ ਲੁਧਿਆਣੇ ਵਾਲੀ ਹੈ ਉਹਨੂੰ ਫੰਡ ਦਿਓ ਉਹ ਨਵੀਆਂ ਖੋਜਾਂ ਕਰ ਸਕਣ ਤਾਂ ਕਿ ਆਪਾਂ ਫਸਲ ਨੂੰ ਹੋਰ ਵਧੀਆ ਕਰ ਸਕੀਏ ਤੇ ਦੇਸ਼ ਦੁਨੀਆ ਦੇ ਵਿੱਚ ਵੇਚ ਕੇ ਦੇਸ਼ ਨੂੰ ਤੇ ਪੰਜਾਬ ਨੂੰ ਤੇ ਆਮ ਕਿਸਾਨ ਨੂੰ ਮੁਨਾਫਾ ਹੋ ਸਕੇ ਸੁਨੇਹਾ ਕੀ ਅੰਤ ਚ ਸੁਨੇਹਾ ਦੇ ਦਿਓ ਸੁਨੇਹਾ ਇਹ ਆ ਜੀ ਬਿਲਕੁਲ ਇਦਾਂ ਦੀਆਂ ਨੀਤੀਆਂ ਹਟਾਈਆਂ ਜਾਣ ਇਹ ਬਿਲਕੁਲ ਗਲਤ ਆ ਪੰਜਾਬ ਦੇ ਲਈ ਜੀ ਸ਼ੁਕਰੀਆ ਪੰਜਾਬ ਹਾਂਜੀ ਇਹ ਸਾਨੂੰ ਫਾਇਦੇ ਦੱਸਦੇ ਨੇ ਇਸ ਪਾਲਿਸੀ ਦੇ ਸਾਨੂੰ ਇਹ ਦੱਸਣ ਵੀ ਸਰਕਾਰ ਨੂੰ ਕੀ ਫਾਇਦਾ ਇਹਦੇ ਵਿੱਚ ਜਿਹੜਾ ਇੰਨਾ ਜ਼ੋਰ ਲਾ ਰਹੇ ਆ ਹਾਂ ਜਿਹੜਾ ਕਰੋੜਾਂ ਰੁਪਈਆ ਉਹਦਾ ਕੀ ਕਰਨਾ ਸਾਨੂੰ ਦੱਸਣਗੇ ਹਾਂ ਸਹੀ ਗੱਲ ਹੈ ਇਹ ਸਾਨੂੰ ਨਾ ਸਮਝਾਉਣ ਸਾਨੂੰ ਦੱਸਣ ਆ ਕੇ ਤੁਹਾਡੇ ਕੀ ਫਾਇਦੇ ਆ ਹਾਂ ਸਾਨੂੰ ਕੋਈ ਫਾਇਦਾ ਨਹੀਂ ਸਾਨੂੰ ਨਹੀਂ ਸਾਡੇ ਲਈ ਨਹੀਂ ਪਾਲਿਸੀ ਇਹਨਾਂ ਲਈ ਕੀ ਫਾਇਦੇ ਉਹ ਦੱਸਣ ਜੀ ਧੰਨਵਾਦ ਸੁਖਵੀਰ ਭਾਜੀ ਅੰਤ ਦੇ ਵਿੱਚ ਤੁਸੀਂ ਸੁਨੇਹਾ ਦੇ ਦਿਓ ਕੀ ਕਹਿਣਾ ਚਾਹੁੰਦੇ ਹੋ ਹੁਣ ਕਿਉਂਕਿ ਉਹ ਤਾਂ ਕਹਿੰਦੇ ਵੀ ਕਰੋੜਪਤੀ ਬਣਾ ਕੇ ਛੱਡਣਾ ਕਿਸਾਨ ਨੂੰ ਪਰ ਤੁਹਾਡਾ ਸੁਨੇਹਾ ਕੀ ਦੇਖੋ ਅਸੀਂ ਕਰੋੜਪਤੀ ਨਹੀਂ ਬਣਨਾ ਭਗਵੰਤ ਮਾਨ ਸਾਹਿਬ ਨੂੰ ਕਹੋ ਵੀ ਪੰਜਾਬੀਆਂ ਦੀ ਗਲਤੀ ਨਾਲ ਸਾਲ ਕ ਰਹਿ ਗਿਆ ਬਸ ਬੇਨਤੀ ਆ ਵੀ ਕੱਢ ਲਓ ਇਦਾਂ ਕਿਉਂਕਿ ਪੰਜਾਬ ਨਾ ਜਾੜੋ 84 ਵੇਲੇ 47 ਵੇਲੇ ਬਹੁਤ ਸੰਤਾਪ ਭੋਗ ਚੁੱਕੇ ਆ ਮਤਲਬ ਸਾਡਾ ਦੇਖੋ ਇਹ ਨਾ ਕਹਿਣ ਵੀ ਇਹ ਗਰਮ ਖਿਆਲੀ ਆ ਜਦ ਹੁਣ ਸਾਡਾ ਅਜਾਣ ਤੇ ਆ ਗਿਆ ਸਾਰਾ ਕੁਝ ਤੇ ਵੀ ਹੁਣ ਕੀ ਕਰੀਏ ਦੇਖੋ ਹੁਣ ਇਸ ਵੇਲੇ ਕਿੰਨਾ ਝੋਨੇ ਦਾ ਟਾਈਮ ਹੈ ਨਾ ਭਾਜੀ ਕੋਟ ਕਲਾ ਮੀਟਿੰਗ ਹੋਈ ਆ ਹੁਣ ਨੰਗਲ ਹੋ ਰਹੀ ਆ ਇੱਥੇ ਹੋ ਰਹੀ ਕਾਹਤੇ ਆ ਜ਼ਿਮੀਂਦਾਰ ਦੁਖੀ ਆ ਦਿਲੋਂ ਜਦੋਂ ਦੇਖੋ ਤੁਹਾਨੂੰ ਘਰ ਦੇ ਵਿੱਚੋਂ ਕੱਢੂਗਾ ਤਾਂ ਉਹਦਾ ਮਤਲਬ ਕੀ ਨਿਕਲੂਗਾ ਸਿੱਟਾ ਤੁਸੀਂ ਵੀ ਸਮਝਦਾਰ ਆ ਮੈਂ ਸਿੱਧਾ ਕਹਿਣਾ ਨਹੀਂ ਚਾਹੁੰਦੇ ਸਿੱਟੇ ਇਹਦੇ ਬਹੁਤ ਜ਼ਿਆਦਾ ਮਾੜੇ ਨਿਕਲਣੇ ਆ ਪਰ ਭਗਵੰਤ ਮਾਨ ਨੂੰ ਬੇਨਤੀ ਆ ਵੀ ਇਹ ਲੈਂਡ ਪੂਲਿੰਗ ਜਿਹੜੀ ਇਹ ਬਣਾਈ ਆ ਪਾਲਿਸੀ ਇਹਨੂੰ ਰੱਦ ਕਰੇ ਮਤਲਬ ਨਾ ਪਰਖੇ ਪੰਜਾਬੀਆਂ ਨੂੰ ਪੰਜਾਬੀ ਬਹੁਤ ਮਤਲਬ ਤੁਹਾਨੂੰ ਪਤਾ ਹੀ ਆ ਜੀ ਅਣਖੀ ਕੌਮ ਆ ਹਨਾ ਠੀਕ ਆ ਜੀ ਇਹ ਜਦੋਂ ਤੁਸੀਂ ਲੈਂਡ ਪੂਲਿੰਗ ਪਾਲਿਸੀ ਨੂੰ ਪ੍ਰਚਾਰਦੇ ਹੋ ਤਾਂ ਬਹੁਤ ਸਾਰੀਆਂ ਗੱਲਾਂ ਤੁਸੀਂ ਉਹ ਕਰ ਜਾਂਦੇ ਹੋ ਜਿਹੜੀਆਂ ਇਹਦੇ ਵਿੱਚ ਪੂਰੀਆਂ ਵੀ ਨਹੀਂ ਕਰ ਸਕਦੇ ਇਹਦੇ ਵਿੱਚ ਤਾਂ ਇਹ ਵੀ ਲਿਖਿਆ ਹੈ ਕਿ ਜੇਕਰ ਕੋਈ ਜ਼ਮੀਨ ਅੜਦੀ ਹੈ ਉਹ ਬਹੁਤ ਜ਼ਰੂਰੀ ਹੈ ਨਹੀਂ ਦਿੰਦੇ ਤਾਂ ਅਸੀਂ 2013 ਦੇ ਲੈਂਡ ਐਕੁਜੀਸ਼ਨ ਐਕਟ ਦੇ ਤਹਿਤ ਕਬਜ਼ਾ ਵੀ ਕਰ ਸਕਦੇ ਹਾਂ ਇਹਦੇ ਵਿੱਚ ਇਹ ਵੀ ਲਿਖਿਆ ਹੈ ਕਿ CLU ਨਹੀਂ ਦਿੱਤਾ ਜਾਣਾ ਜੇਕਰ ਕੋਈ ਕਿਸਾਨ ਅੜਦਾ ਹੈ ਕਹਿਣ ਦਾ ਭਾਵ ਚੇਂਜ ਆਫ ਲੈਂਡ ਜੇਕਰ ਉਹ ਉਸ ਜਗ੍ਹਾ ਤੇ ਕੋਈ ਹੋਰ ਕਾਰੋਬਾਰ ਕਰਨਾ ਚਾਹੁੰਦਾ ਹੈ ਖੇਤੀ ਨਹੀਂ ਕਰਨਾ ਚਾਹੁੰਦਾ ਤਾਂ ਉਹਦੇ ਲਈ ਤੁਹਾਨੂੰ ਪੁੱਛਣਾ ਪਊਗਾ ਤੇ ਤੁਸੀਂ ਉਸ ਨੂੰ ਕਹੋਗੇ ਕਿ ਨਹੀਂ ਕਰ ਸਕਦਾ ਤੂੰ ਹੋਰ ਕੋਈ ਕੰਮ ਤੂੰ ਖੇਤੀ ਹੀ ਕਰਨੀ ਹੈ ਬਹੁਤ ਸਾਰੀਆਂ ਘੁੜਤਰਾਂ ਨੇ ਇਸ ਪਾਲਿਸੀ ਦੇ ਵਿੱਚ ਅਸੀਂ ਸਿਰਫ ਇਹ ਨਹੀਂ ਕਹਿੰਦੇ ਕਿ ਮਾੜੀ ਹੈ ਅਸੀਂ ਇਹ ਕਹਿੰਦੇ ਆ ਜੇਕਰ ਬਹੁਤ ਚੰਗੀ ਹੈ ਤਾਂ ਕਿਸਾਨਾਂ ਨੂੰ ਜਚਾ ਦਿਓ ਉਹਨਾਂ ਨੂੰ ਮਨਾ ਸਕਦੇ ਹੋ ਮਨਾ ਲਓ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਰਾਤਾਂ ਨੂੰ ਪਿੰਡਾਂ ਦੇ ਵਿੱਚ ਆਪਣੇ ਨੁਮਾਇੰਦੇ ਭੇਜਦੇ ਹੋ ਤਾਂ ਉਹਨਾਂ ਦੀ ਰਖਵਾਲੀ ਆਮ ਤੌਰ ਤੇ ਤਾਂ ਇਹਨਾਂ ਨੇ ਕਰ ਲਈ ਪਰ ਜੇਕਰ ਕਿਸੇ ਪਿੰਡ ਦੇ ਵਿੱਚ ਵਧੀਕੀ ਹੁੰਦੀ ਹੈ ਤਾਂ ਜ਼ਿੰਮੇਵਾਰ ਕੌਣ ਹੋਵੇਗਾ ਉਹਨਾਂ ਨੇ ਉਹ ਵੀ ਦੱਸ ਦਿੱਤਾ ਹੈ ਗੱਲ ਇੱਥੇ ਹੀ ਨਿਬੜਦੀ ਹੈ ਕਿ ਧਿਆਨ ਦਿੱਤਾ ਜਾਵੇ ਇਹਨਾਂ ਕਿਸਾਨਾਂ ਦੀਆਂ ਗੱਲਾਂ ਤੇ ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ TV USA ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ